टीवी 84 उत्ते प्रोग्राम खबर दी खबर देख रहे सारे दर्शकों को मैं सरवीर सिंह घमान फतेह अर्ज करता हाँ जी। वाहिगुरू जी का खालसा वाहिगुरू जी की फतेह। एक शब्द पिछले लंबे अरसे तो सुनते आ रहे हैं, भाईचारक सांझ। भाईचारक सांझ जानी कि हिंदुओं की सिखां नाल भाईचारक सांझ। ये जिहड़ी भाईचारक सांझ आ, ये पता नहीं किहो जही सांझ आ जिहड़ी सिੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਣ ਵਾਲੀ ਚੀਜ਼ ਹੈ। ਤੇ ਇਹ ਇੱਕ ਇਹੋ ਜਿਹੀ ਬਲੈਕਮੇਲਿੰਗ ਵੀ ਜੇਕਰ ਕੋਈ ਸੱਚ ਬੋਲਦਾ ਵੀ ਇਹ ਸਾਂਝ ਜਿਹੜੀ ਆ ਸਾਨੂੰ ਖਾ ਰਹੀ ਆ, ਇੰਨੀ ਗੱਲ ਕਹਿਣ ਦੀ ਦੇਰ ਆ ਨਾਲ ਦੀ ਨਾਲ ਉਸ ਬੰਦੇ ਨੂੰ ਡਰ ਜਾ ਲੱਗਣ ਲੱਗ ਜਾਂਦਾ। ਫਿਰ ਉਹ ਸਪਸ਼ਟੀਕਰਨ ਜੇ ਦੇਣ ਬਹਿ ਜਾਂਦਾ ਵੀ ਮੇਰਾ ਭਾਵ ਇਹ ਨਹੀਂ ਹੈਗਾ ਵੀ ਹਿੰਦੂਆਂ ਤੇ ਸਿੱਖਾਂ ਦੇ ਵਿਚਾਲੇ ਆਹ ਨਾ ਹੋ ਜੇ, ਉਹ ਨਾ ਹੋ ਜੇ, ਇੰਜ ਨਾ ਹੋ ਜੇ, ਉਂਝ ਨਾ ਹੋ ਜੇ। ਪਰ ਇਹ ਸਾਂਝ ਸਾਡੇ ਲਈ ਜ਼ਿਆਦਾ ਵਧੀਆ ਗੱਲ ਸੀ। ਹੁਣ ਇਹ ਜਿਹੜੀ ਖੇਡ ਆ, ਇਹ ਬੜੇ ਬੰਦੇ ਨੇ ਸਾਡੀ ਕੌਮ ਦੇ ਵਿੱਚ ਜਿਹੜੇ ਅੰਦਰ ਖਾਤੇ ਪ੍ਰਾਈਵੇਟਲੀ ਇਸ ਗੱਲ ਨੂੰ ਜਾਣਦੇ ਆ, ਸਮਝਦੇ ਆ, ਮੰਨਦੇ ਆ ਕਿ ਇਹ ਜਿਹੜਾ ਭਾਈਚਾਰਕ ਸਾਂਝ ਵਾਲਾ ਨਾਗਵਾਲ ਵਾ ਨਾ, ਇਹ ਪੰਥ ਦੇ ਗਲਮੇ ਨੂੰ ਪਈ ਹੋਈ ਉਹ ਚੀਜ਼ ਆ ਜਿਹੜੀ ਹੌਲੀ ਹੌਲੀ ਸਹਿਜੇ ਸਹਿਜੇ ਗਲਾ ਘੁੱਟ ਰਹੀ ਆ ਪੰਥ ਦਾ। ਤੇ ਜਦੋਂ ਵੀ ਹੱਥ ਪੱਲਾ ਮਾਰਦੇ ਆ ਪੰਥ ਵੱਲੋਂ ਅਸੀਂ, ਉਦੋਂ ਹੀ ਇਹ ਥੋੜਾ ਜਿਹਾ ਢਿੱਲ ਛੱਡ ਦਿੰਦੇ ਆ ਤੇ ਨਾਲ ਹੀ ਫਿਰ ਆਪਾਂ ਦਹਾਈਆਂ ਚੱਕ ਦਿੰਦੇ ਆ ਵੀ ਨਹੀਂ ਨਹੀਂ ਸਾਡਾ ਭਾਵ ਇਹ ਨਹੀਂ ਹੈਗਾ ਵੀ ਅਸੀਂ ਇਸ ਸਾਂਝ ਦੇ ਖਿਲਾਫ ਹਾਂ। ਉਹ ਇਹ ਗੱਲ ਇੱਕ ਚਰਚਾ ਮੰਗਦੀ ਆ ਕਿ ਇਹ ਭਾਈਚਾਰਕ ਸਾਂਝ ਜਿਹੜੀ ਆ ਕਿਹੋ ਜਿਹੀ ਚੀਜ਼ ਹੈ। ਮੈਂ ਕੁਛ ਕਿਤਾਬਾਂ ਕੁਛ ਚੀਜ਼ਾਂ ਉੱਤੇ ਨਜ਼ਰ ਮਾਰ ਰਿਹਾ ਸੀਗਾ ਤੇ ਬਾਰ-ਬਾਰ ਵਿੱਚੋਂ ਇਹ ਤੱਥ ਉੱਭਰ ਕੇ ਆ ਰਿਹਾ ਸੀਗਾ ਵੀ ਜਦੋਂ ਦਰਬਾਰ ਸਾਹਿਬ ਦੇ ਅੰਦਰ ਮੂਰਤੀਆਂ ਜਿਹੜੀਆਂ ਸੀਗੀਆਂ, ਬੁੱਤ ਜਿਹੜੇ ਸੀਗੇ, ਉਹ ਜਿਹੜੇ ਕਿ ਸਿੱਖ ਧਰਮ ਕਿਉਂਕਿ ਮੂਰਤੀ ਪੂਜਾ ਦਾ, ਬੁੱਤ ਪੂਜਾ ਦਾ ਖੰਡਨ ਕਰਦਾ, ਇੱਥੇ ਬੁੱਤ ਰੱਖ ਦਿੱਤੇ ਗਏ ਅੰਦਰ। ਤਾਂ 2 ਮਈ 1905 ਨੂੰ ਦਰਬਾਰ ਸਾਹਿਬ ਦੇ ਅੰਦਰੋਂ ਜਿਹੜੀਆਂ ਹਿੰਦੂ ਮਤ ਦੀਆਂ ਮੂਰਤੀਆਂ ਰੱਖੀਆਂ ਸੀਗੀਆਂ ਉਹਨਾਂ ਨੂੰ ਚੱਕਣ ਦਾ ਇੱਕ ਫੈਸਲਾ ਜਿਹੜਾ ਸੀਗਾ ਉਹ ਜਾਰੀ ਹੋ ਗਿਆ ਤੇ ਆਰੀਆ ਸਮਾਜ ਨੇ ਇਹਦੀ ਤਿੱਖੀ ਮੁਖਾਲਫਤ ਕੀਤੀ ਤੇ ਕਿਹਾ ਵੀ 13,000 ਦਸਖਤ ਕਰਾ ਕੇ ਅੰਗਰੇਜ਼ ਨੂੰ ਅਸੀਂ ਭੇਜ ਰਹੇ ਹਾਂ ਬਈ ਇਹ ਮੂਰਤੀਆਂ ਇੱਥੇ ਮੁੜ ਰੱਖੀਆਂ ਜਾਣ। ਤੇ ਇਹ ਜਿਹੜਾ ਮੂਰਤੀਆਂ ਚੁਕਵਾਉਣ ਅਤੇ ਰਖਵਾਉਣ ਵਾਲਾ ਸਾਰਾ ਜਿਹੜਾ ਸੀਗਾ ਮਾਹੌਲ ਸਿਰਜਣ ਵਿੱਚ, ਇਹ ਅਰੂੜ ਸਿੰਘ ਜਿਹੜੇ ਉਸ ਟਾਈਮ ਜਥੇਦਾਰ ਜਾਂ ਸਰਬਰਾਹ ਸੀਗੇ ਅਕਾਲ ਤਖ਼ਤ ਸਾਹਿਬ ਦੇ ਜਾਂ ਦਰਬਾਰ ਸਾਹਿਬ ਦੇ ਮੈਨੇਜਰ, ਇਹ ਉਹਨਾਂ ਨੇ ਕੰਮ ਕੀਤਾ ਸੀਗਾ ਕਿਉਂਕਿ ਉਦੋਂ ਦੁੱਖ ਪੰਜਵੀਂ ਬੇਰੀ ਹੇਠ ਹਿੰਦੂ ਜਿਹੜੀਆਂ ਮੂਰਤੀਆਂ ਨੇ ਉਹ ਸਜਾਈਆਂ ਹੁੰਦੀਆਂ ਸੀਗੀਆਂ ਤੇ ਉੱਥੇ ਪੂਜਾ ਪਾਠ ਕਰਨੇ ਜਾਂ ਹੋਰ ਜਿਹੜੇ ਬ੍ਰਾਹਮਣਵਾਦੀ ਕਰਮਕਾਂਡ ਆ ਉਹ ਸਾਰੇ ਕਰਦੇ। ਹੁਣ ਸਿੱਖੀ ਅਨੁਸਾਰ ਇਹ ਗੱਲ ਠੀਕ ਨਹੀਂ ਸੀ, ਸਿੱਖਾਂ ਨੇ ਇਹਦਾ ਵਿਰੋਧ ਕੀਤਾ ਤੇ ਜਦੋਂ ਇਹ ਅਮਲ ਜਿਹੜਾ ਕਿ ਸਹੀ ਅਮਲ ਸੀ, ਸਹੀ ਗੱਲ ਸੀ, ਹਿੰਦੂ ਕਦੇ ਵੀ ਕੋਈ ਇਹੋ ਜਿਹੀ ਚੀਜ਼ ਜਿਹੜੀ ਉਹਨਾਂ ਦੇ ਧਰਮ ਦੇ ਹਿਸਾਬ ਨਾਲ ਗਲਤ ਵਾ, ਹਿੰਦੂ ਕੋਈ ਇਹੋ ਜਿਹੀ ਗੱਲ ਜਿਹੜੀ ਇਸਲਾਮ ਦੇ ਨਿਯਮਾਂ ਅਨੁਸਾਰ ਠੀਕ ਹੋਵੇ ਤੇ ਹਿੰਦੂ ਨਿਯਮਾਂ ਅਨੁਸਾਰ ਉਹ ਗਲਤ ਹੋਊਗੀ। ਹਿੰਦੂ ਆਪਦੇ ਮੰਦਿਰਾਂ 'ਚ ਉਹ ਚੀਜ਼ ਬਰਦਾਸ਼ਤ ਨਹੀਂ ਕਰੇਗਾ, ਕਰਨੀ ਵੀ ਨਹੀਂ ਚਾਹੀਦੀ। ਇਵੇਂ ਹੀ ਸਿੱਖ ਧਰਮ ਦੇ ਮੁੱਢਲੇ ਨਿਯਮਾਂ ਦੇ ਉਲਟ, ਕਿਉਂਕਿ ਸਿੱਖਾਂ ਦਾ ਪੂਜਾ ਅਕਾਲ ਦੀ ਪਰਚਾ ਸ਼ਬਦ ਦਦਾਰ ਖਾਲਸੇ, ਅਕਾਲ ਪੁਰਖ ਦੇ ਪੁਜਾਰੀ ਆ ਸਿੱਖ। ਤੋਂ ਮੂਰਤੀ ਪੂਜਾ ਜਿਹੜੀ ਸੀਗੀ ਉਹ ਸਿੱਖ ਫਲਸਫੇ ਦੇ ਉਲਟ ਸੀਗੀ ਤੇ ਜਦੋਂ ਸਿੱਖਾਂ ਨੇ ਇਹ ਚੁਕਵਾਉਣੀ ਚਾਹੀਆਂ, ਮੂਰਤੀਆਂ ਚੁਕਵਾਉਣੀਆਂ ਚਾਹੀਆਂ, ਤਾਂ ਇਹਨਾਂ ਨੇ ਉਹਦਾ ਠੋਕ ਕੇ ਵਿਰੋਧ ਕੀਤਾ ਤੇ ਇਹ ਜਿਹੜੀਆਂ ਮੂਰਤੀਆਂ ਸੀ ਬਾਅਦ ਵਿੱਚ ਦੱਸਦੇ ਆ ਵੀ ਦਰਗਾਣੇ ਮੰਦਿਰ ਜਿਹੜਾ ਸੀਗਾ ਬਣਾਇਆ ਉਹਦਾ ਆਧਾਰ ਵੀ ਇਹੀ ਮੂਰਤੀਆਂ ਬਣੀਆਂ। ਤੇ ਗੱਲ ਇੱਥੇ ਇਹ ਆ ਵੀ ਹਿੰਦੂਆਂ ਨੂੰ ਕੀ ਜ਼ਿਆਦਾ ਕਿ ਅਸੀਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਿੱਖਾਂ ਦੇ ਧਰਮ ਸਥਾਨ ਦੇ ਵਿੱਚ ਬ੍ਰਾਹਮਣਵਾਦੀ ਹਿੰਦੂ ਤਵੀ ਮੂਰਤੀਆਂ ਜਿਹੜੀਆਂ ਨੇ ਉਹ ਰੱਖੀਏ। ਤੇ ਜਦੋਂ ਸਿੱਖ ਉਹਨੂੰ ਹਟਾਉਣ ਦੀ
ਜਿਹੜੀ ਗਲਤ ਚੀਜ਼ ਆ ਉਹਨੂੰ ਹਟਾਉਣ ਦੀ ਜਿੱਦ ਕਰਦੇ ਆ, ਤਾਂ ਉਸ ਮੌਕੇ ਜਿਹੜੇ ਸਿੱਖ ਧਰਮ ਦੇ ਵਿੱਚ ਬੜੇ ਵੱਡੇ ਉਸ ਵੇਲੇ ਦੇ ਥਿੰਕਰ ਸੀ, ਉਹਨਾਂ ਦੇ ਕਰਕੇ ਜਿਹੜਾ ਇੱਕ ਨਵੀਂ ਚੇਤਨਾ ਆਈ ਸੀਗੀ, ਹਮ ਹਿੰਦੂ ਨਹੀਂ। ਕਿਉਂਕਿ ਭਾਈ ਕਾਹਨ ਸਿੰਘ ਨਾਭਾ ਦਾ ਉਹਨਾਂ ਦਿਨਾਂ ਦੇ ਵਿੱਚ ਇਹ ਲਿਖਤ ਬੜੀ ਚਰਚਾ ਵਿੱਚ ਸੀ। ਤਾਂ ਸਿੱਖ ਆਪਦੇ ਧਰਮ ਪ੍ਰਤੀ ਮੁੜ ਰਹੇ ਸੀ ਤੇ ਸਿੱਖ ਇਹ ਦੱਸ ਰਹੇ ਸੀ ਕਿ ਹਮ ਹਿੰਦੂ ਨਹੀਂ। ਐਨ ਉਸ ਵੇਲੇ ਇੱਕ ਫਾਨਾ, ਇੱਕ ਹਥਿਆਰ ਚਲਾਇਆ ਗਿਆ ਜਿਹੜਾ ਅੱਜ ਵੀ ਚੱਲਦਾ। ਉਹ ਹਥਿਆਰ ਹੈਗਾ, ਦੇਖੋ ਜੀ, ਇਹਦੇ ਨਾਲ ਹਿੰਦੂ ਸਿੱਖਾਂ 'ਚ ਤਣਾਅ ਪੈਦਾ ਹੋਇਆ। ਮਤਲਬ ਕਿ ਜਦੋਂ ਹੀ ਕੋਈ ਸਿੱਖ ਆਪਦੇ ਧਰਮ ਦੇ ਵਿੱਚ ਪਰਪੱਕਤਾ ਦਿਖਾਉਣ ਲਈ ਜਾਂ ਆਪਦੇ ਫਲਸਫੇ ਵਿੱਚ ਪਰਪੱਕਤਾ ਦਿਖਾਉਣ ਲਈ ਕੋਈ ਗੱਲ ਕਰਦਾ, ਕੋਈ ਸਟੈਪ ਚੱਕਦਾ, ਉਹਨੂੰ ਦਬਕਾਉਣ ਲਈ, ਉਹਨੂੰ ਡਰਾਉਣ ਦੇ ਲਈ, ਉਹਨੂੰ ਪਿੱਛੇ ਮੋੜਨ ਦੇ ਲਈ ਇਹ ਬ੍ਰਹਮ ਅਸਤਰ ਫਿਰ ਜਿਹੜਾ ਹੈਗਾ ਚਲਾਇਆ ਜਾਂਦਾ ਕਿ ਜੀ ਹਿੰਦੂ ਸਿੱਖ ਸੰਬੰਧਾਂ ਵਿੱਚ ਤਣਾਅ ਆ ਜਾਊਗਾ, ਹਿੰਦੂ ਸਿੱਖ ਏਕਤਾ ਜਿਹੜੀ ਆ ਟੁੱਟ ਜੂ। ਤੋ ਉਹਨਾਂ ਦਿਨਾਂ ਦੇ ਵਿੱਚ ਹਜ਼ਾਰਾਂ ਹਿੰਦੂ ਜਿਹੜੇ ਸੀ ਆਰੀਆ ਸਮਾਜ ਵੱਲੋਂ ਜਦੋਂ 13,000 ਦਸਤਖਤ ਕਰਵਾ ਕੇ ਭੇਜੇ ਗਏ, ਉਹ ਉਹਨਾਂ ਲੋਕਾਂ ਨੂੰ ਭੰਡ ਰਹੇ ਸੀ ਜਿਹੜੇ ਕਹਿੰਦੇ ਸੀ ਕਿ ਦਰਬਾਰ ਸਾਹਿਬ ਜਦੋਂ ਮੂਰਤੀਆਂ ਰੱਖੀਆਂ ਨਹੀਂ ਜਾ ਸਕਦੀਆਂ, ਤੁਸੀਂ ਰੱਖਦੇ ਕਾਹਤੋਂ? ਤੇ ਉਹਨਾਂ ਨੂੰ ਕਹਿੰਦੇ ਸੀ ਤਾਂ ਹਿੰਦੂ ਸਿੱਖ ਏਕਤਾ ਦੇ ਦੁਸ਼ਮਣ ਨੇ। ਮਤਲਬ ਤੁਸੀਂ ਸਿੱਖੀ ਦੀ ਗੱਲ ਕਰੋ ਸਹੀ, ਤੁਸੀਂ ਸਿੱਖ ਰਹਿਤ ਮਰਿਆਦਾ 'ਚ ਪਰਪੱਕਤਾ ਦੀ ਗੱਲ ਕਰੋ ਸਹੀ, ਤੁਸੀਂ ਸਿੱਖ ਫਲਸਫੇ, ਸਿੱਖ ਵਿਚਾਰਧਾਰਾ ਦੇ ਵਿੱਚ ਪਰਪੱਕ ਹੋਣ ਦੀ ਗੱਲ ਕਰੋ ਸਹੀ, ਫਿਰ ਤੁਹਾਨੂੰ ਅਸੀਂ ਹਿੰਦੂ ਸਿੱਖ ਏਕਤਾ ਦੇ ਦੁਸ਼ਮਣ ਕਹਿ ਕੇ ਵੀ ਤੁਸੀਂ ਦਾ ਭਾਈਚਾਰਕ ਸਾਂਝ ਤੋੜ ਰਹੇ। ਇਹ ਕਿਹੋ ਜਿਹੀ ਭਾਈਚਾਰਕ ਸਾਂਝ ਆ ਜਿਹੜੀ ਉਦੋਂ ਟੁੱਟ ਜਾਂਦੀ ਆ ਜਦੋਂ ਕੋਈ ਸਿੱਖ ਆਪਦੇ ਧਰਮ ਵਿੱਚ ਪਰਪੱਕ ਹੋਵੇ ਜਾਂ ਪੰਥਕ ਹਿੱਤਾਂ ਉੱਤੇ ਪਹਿਰਾ ਦੇਵੇ। ਜਦੋਂ ਬੋਲੀ ਦੀ ਗੱਲ ਆ, ਪੰਜਾਬੀ ਬੋਲੀ, ਗੁਰਮੁਖੀ ਲਿਪੀ ਸਾਡੀ ਪੰਜਾਬੀ ਬੋਲੀ, ਇਹਦੇ ਵਿੱਚ ਜਦੋਂ ਜਿਹੜੇ ਸਿੱਖੀ ਦੇ ਵੈਰੀ ਸੀ ਉਹਨਾਂ ਦੇ ਬੜੇ ਵੱਡੇ ਪੱਧਰ ਦੇ ਉੱਤੇ ਇਹੋ ਜਿਹੀਆਂ ਗੱਲਾਂ ਸੀਗੀਆਂ ਤੇ ਉਹਨਾਂ ਨੇ ਕਿਹਾ ਕਿ ਗੁਰਮੁਖੀ ਲਿਪੀ ਵਿੱਚ ਕੋਈ ਖਾਸ ਖੂਬੀ ਨਹੀਂ। ਮੇਰੀ ਸਮਝ ਅਨੁਸਾਰ ਸਿੱਖਾਂ ਨੂੰ ਹੋਰਨਾਂ ਹਿੰਦੂਆਂ ਨਾਲੋਂ ਨਖੇੜਨ ਲਈ ਇਸ ਦੀ ਵੀ ਸਿੰਧੀ ਵਾਂਗ ਹੀ ਝੂਠੀ ਘਾੜਤ ਕਰ ਲਈ ਹੈ। ਇਹ ਗਾਂਧੀ ਦੇ ਬੋਲ ਸੀਗੇ। ਉਹ ਕਹਿੰਦਾ ਸੀਗਾ ਵੀ ਸਿੱਖ ਧਰਮ ਨੂੰ ਹਿੰਦੂਵਾਦ ਦੇ ਵਿਸ਼ਾਲ ਸਮੁੰਦਰ ਅੰਦਰ ਜਜ਼ਬ ਕਰ ਲੈਣ, ਇਹ ਉਹਦੀ ਮਤਲਬ ਰੀਸ ਸੀਗੀ। ਤੇ ਉਹ ਕਹਿੰਦਾ ਸੀ ਗੁਰੂ ਨਾਨਕ ਦੇਵ ਜੀ ਹਿੰਦੂ ਨੇਗੇ, ਹਿੰਦੂਤਵ ਇੱਕ ਵਿਸ਼ਾਲ ਸਮੁੰਦਰ ਦੀ ਤਰ੍ਹਾਂ ਜਿਹੜਾ ਸਭਨਾਂ ਨੂੰ ਕਬੂਲ ਕਰਦਾ ਤੇ ਆਪਣੇ ਅੰਦਰ ਜਜ਼ਬ ਕਰ ਲੈਂਦਾ। ਤੇ ਜੋਗਲ ਕਿਸ਼ੋਰ ਬਿਰਲਾ ਨੂੰ ਉਹਨੇ 1936 ਚ ਗਾਂਧੀ ਨੇ ਕਿਹਾ, ਜੇ ਤੁਸੀਂ ਸਿੱਖਾਂ ਨੂੰ ਇਸ ਗੱਲ ਲਈ ਰਾਜੀ ਕਰ ਲਵੋ ਕਿ ਸਿੱਖ ਧਰਮ ਹਿੰਦੂਤਵ ਦਾ ਹੀ ਅੰਗ ਆ, ਹਿੰਦੂਵਾਦ ਦਾ ਹੀ ਅੰਗ ਆ, ਤਾਂ ਮੈਨੂੰ ਹਰੀਜਨਾਂ ਵੱਲੋਂ ਆਪਣੇ ਆਪ ਨੂੰ ਸਿੱਖ ਸਦਵਾਉਣ ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਇਹ ਗੱਲ ਜਿਹੜੀ ਆਪਾਂ ਹੁਣ ਪੜ੍ਹੀ ਆ ਜਾਂ ਗਾਂਧੀ ਦੀ ਗੱਲ ਆ, ਉਹ ਹੈਗਾ ਬੋਲੀ ਦਾ। ਪਹਿਲੀ ਆਪਾਂ ਗੱਲ 1905 ਦੀ ਪੜ੍ਹੀ ਸੀ ਵੀ ਜਦੋਂ ਬੁੱਤ ਜਿਹੜੀਆਂ ਮੂਰਤੀਆਂ ਸੀ ਉਹ ਚੱਕੀਆਂ ਤਾਂ ਉਹ ਕਹਿੰਦੇ ਜੀ ਤਾਂ ਹਿੰਦੂ ਸਿੱਖ ਏਕਤਾ ਟੁੱਟੀ। ਜਦੋਂ ਸਿੱਖਾਂ ਨੇ ਆਪਦੀ ਬੋਲੀ ਦੇ ਉੱਤੇ ਪਹਿਰਾ ਦੇਣਾ ਚਾਹਿਆ ਵੀ ਸਾਡੀ ਗੁਰਮੁਖੀ ਬੋਲੀ ਆ, ਲਿਪੀ ਆ ਸਾਡੀ, ਫਿਰ ਇਹੀ ਬ੍ਰਹਮ ਅਸਤਰ ਕੱਢ ਲਿਆ ਵੀ ਇਹ ਤਾਂ ਜੀ ਜਿਹੜਾ ਭਾਈਚਾਰਕ ਸਾਂਝ ਤੋੜ ਰਹੇ ਆ। ਮਤਲਬ ਕਿ ਜੇ ਸਿੱਖ ਸਿੱਖੀ ਤਿਆਗ ਦੇਣ, ਪੰਜਾਬੀ ਬੋਲੀ ਗੁਰਮੁਖੀ ਲਿਪੀ ਨੂੰ ਤਿਆਗ ਦੇਣ, ਫੇਰ ਤਾਂ ਬਹੁਤ ਵਧੀਆ ਨੇ ਸਿੱਖ। ਪਰ ਜੇ ਸਿੱਖ ਆਪਦੇ ਧਰਮ ਵਿੱਚ, ਆਪਦੀ ਬੋਲੀ 'ਚ, ਆਪਦੇ ਸੱਭਿਆਚਾਰ 'ਚ, ਆਪਦੇ ਵਿਰਾਸਤ ਵਿੱਚ, ਆਪਦੀ ਸਾਰੀ ਚੀਜ਼ ਵਿੱਚ ਆਸਥਾ ਰੱਖਦੇ ਆ, ਫਿਰ ਉਹ ਕੱਟੜਪੰਥੀ ਨੇ, ਉਹ ਹਿੰਦੂ ਸਿੱਖ ਏਕਤਾ ਦੇ ਦੁਸ਼ਮਣ। ਹੁਣ ਇਹ ਜਦੋਂ ਮੈਂ ਇਹ ਸਾਰੀ ਗੱਲ ਨੂੰ ਪੜ੍ਹਦਾ ਸੁਣਦਾ ਤੇ ਜੋ ਵੀ ਭਾਈਚਾਰਾ ਆਪਣੇ ਆਲੇ ਦੁਆਲੇ ਹੈਗਾ, ਤੇ ਉਹ ਕਈ ਵਾਰੀ ਮੇਰੇ ਨਾਲ ਜਦੋਂ ਇਤਰਾਜ਼ ਕਰਦੇ ਆ ਗੱਲਾਂ ਤੇ, ਮੈਂ ਉਦੋਂ ਬੜਾ ਬੇਬਾਕੀ ਨਾਲ ਕਹਿਣਾ ਕਿ ਮੈਨੂੰ ਭਾਈਚਾਰਕ ਸਾਂਝ ਦਾ ਨਾਗਵਾਲ ਜਿਹੜਾ ਉਹ ਸਮਝ ਆ ਚੁੱਕਿਆ। ਇਸ ਕਰਕੇ ਮੈਨੂੰ ਕੋਈ ਹਿੰਦੂ ਸਿੱਖ ਏਕਤਾ ਦਾ ਦੁਸ਼ਮਣ ਕਹਿਣਾ ਚਾਹੁੰਦਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ, ਕਿਉਂਕਿ ਮੈਂ ਹਿੰਦੂ ਸਿੱਖ ਏਕਤਾ ਦਾ ਮਦਈ ਤਾਂ ਹਾਂ, ਪਰ ਇਹੋ ਜਿਹਾ ਮਦਈ ਨਹੀਂ ਕਿ ਸਾਡੇ ਧਰਮ ਦਾ ਨਾਸ਼ ਮਾਰ ਕੇ ਸਾਡੇ ਧਰਮ ਦੇ ਉਲਟ ਜਾਂਦੇ ਬੰਦਿਆਂ, ਉਲਟ ਜਾਂਦੀਆਂ ਧਿਰਾਂ, ਉਲਟ ਜਾਂਦੇ ਫਨੋਮਨਿਆਂ ਦੇ ਵਰਤਾਰਿਆਂ ਦੇ ਬਾਰੇ ਮੈਂ ਚੁੱਪ ਗੁੜਪ ਰਵਾਂ ਤੇ ਫਿਰ ਭਾਈਚਾਰਕ ਸਾਂਝ ਮੈਂ ਤਾਂ ਬੋਲੂੰਗਾ। ਜਿਹੜਾ ਵੀ ਬੰਦਾ, ਜਿਹੜੀ ਵੀ ਧਿਰ, ਜਿਹੜਾ ਵੀ ਧੜਾ ਸਿੱਖੀ ਅਤੇ ਸਿੱਖਾਂ ਦੇ ਉਲਟ ਭੁਗਤਦਾ ਤੇ ਜਦੋਂ ਅਸੀਂ ਆਵਾਜ਼ ਬੁਲੰਦ ਕਰੀਏ ਤੇ ਉਹ ਸਾਨੂੰ ਡਰਾਉਣ ਦੇ ਲਈ ਕਹਿਣ ਕਿ ਚੁੱਪ ਕਰ ਜਾਓ, ਨਹੀਂ ਤਾਂ ਫਿਰ
ਅਸੀਂ ਤੁਹਾਨੂੰ ਹਿੰਦੂ ਸਿੱਖ ਏਕਤਾ ਦੇ ਦੁਸ਼ਮਣ ਗਰਦਾਨ ਦਿਆਂਗੇ, ਤੇ ਬਾਕੀ ਬੰਦੇ ਭਾਈ ਡਰ ਜਾਂਦੇ ਆ, ਵਾਕਈ ਡਰ ਜਾਂਦੇ ਆ ਲੋਕ, ਬੜੇ ਬੰਦੇ ਆ ਮੈਂ ਦੇਖੇ ਆ। ਉਹ ਨਹੀਂ, ਉਹ ਕਹਿੰਦੇ ਪ੍ਰਾਈਵੇਟਲੀ ਨਹੀਂ ਕਹਿ ਸਕਦੇ, ਅਸੀਂ ਪਬਲਿਕ 'ਚ ਵਿਚਰਨਾ ਹੁੰਦਾ। ਜਿਹੜੇ ਆ ਧਾਰਮਿਕ ਸੱਜਣ ਨੇ, ਬੜਿਆਂ ਨਾਲ ਚਰਚਾ ਹੁੰਦੀ ਆ, ਜਿਹੜੇ ਧਾਰਮਿਕ ਪ੍ਰਚਾਰਕ ਕਹਾਉਂਦੇ ਆ, ਉਹ ਬੜਾ ਸੋਹਣਾ ਪ੍ਰਚਾਰ ਕਰਦੇ ਆ, ਸਿੱਖੀ ਦੇ ਹਿੰਦੂਤਵ ਨਾਲੋਂ ਵੱਖਰੇ ਹੋਣ ਦੀਆਂ ਗੱਲਾਂ ਗੁੱਲਾਂ ਵੀ ਕਰ ਲੈਂਦੇ ਆ, ਬੜਾ ਵਿਸਥਾਰ ਦੇ ਨਾਲ ਸਿੱਖ ਫਲਸਫੇ ਦਾ, ਸਿੱਖ ਇਤਿਹਾਸ ਦਾ ਵਿਖਿਆਨ ਕਰਨਗੇ। ਪਰ ਜਦੋਂ ਕੰਮ ਦੀ ਗੱਲ ਆਉਂਦੀ ਆ, ਉੱਥੇ ਪਿੱਛੇ ਜੇ ਮੁੜ ਜਾਂਦੇ ਆ, ਫਿਰ ਕਹਿਣਗੇ ਵੀ ਨਹੀਂ ਨਹੀਂ ਜੀ, ਸਾਡਾ ਇਹ ਨਹੀਂ, ਹਿੰਦੂ ਸਿੱਖ ਏਕਤਾ ਤਾਂ ਰਹਿਣੀ ਚਾਹੀਦੀ ਆ, ਤੇ ਉਹ ਫਿਰ ਕਹਾਣੀ ਉੱਥੇ ਲਿਆਉਂਦੇ ਆ ਘੁਮਾ ਕੇ। ਇਵੇਂ ਹੀ ਜਿਹੜੇ ਰਾਜਨੀਤਿਕ ਸੱਜਣ ਨੇ, ਉਹਨਾਂ ਨੂੰ ਤਾਂ ਵੋਟਾਂ ਦਾ ਡਰ ਪਿਆ ਰਹਿੰਦਾ ਵੀ ਆਪਾਂ ਵੋਟਾਂ 'ਚ ਖੜਨਾ, ਤੇ ਇਹ ਵੋਟਾਂ ਦੇ ਵਿੱਚ ਇਹ ਚੀਜ਼ ਸਾਨੂੰ ਖਰਾਬ ਕਰੂਗੀ ਜੇ ਅਸੀਂ ਭਾਈਚਾਰਕ ਸਾਂਝ ਦੇ ਖਿਲਾਫ ਬੋਲੇ। ਹੁਣ ਇਹ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਇਸ ਵੇਲੇ ਭਾਈਚਾਰਕ ਸਾਂਝ ਦਾ ਜਿਹੜਾ ਇਹ ਸੱਪ ਆ, ਇਹਦੀ ਜ਼ਹਿਰ ਆ ਜਿਹੜੀ, ਉਹ ਸਿੱਖੀ ਨੂੰ ਇੰਨਾ ਕੁ ਜ਼ਿਆਦਾ ਗ੍ਰਹਿਣ ਲਾ ਚੁੱਕੀ ਆ ਕਿ ਹੁਣ ਹਿੰਦੂ ਕੌਮ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਆ ਜਿਹੜਾ ਇੰਨੀ ਗੱਲ ਕਹਿ ਕੇ ਚੁੱਪ ਕਰ ਜਾਂਦਾ ਕਿ ਫਲਾਨਾ ਬੰਦਾ ਜਿਹੜੀਆਂ ਗੱਲਾਂ ਕਰਦਾ ਇਹ ਭਾਈਚਾਰਕ ਸਾਂਝ ਤੋੜਨ ਵਾਲੀਆਂ ਨੇ। ਉਦੋਂ ਬਾਅਦ ਬਾਕੀ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਸਾਡੇ ਭਾਈਚਾਰੇ ਦੇ ਵਿੱਚੋਂ ਬੰਦੇ ਕਰਦੇ, ਉਹ ਫਿਰ ਉਹ ਹਾਲ ਦਾ ਹਾਈ ਪਾਉਂਦੇ ਆ। ਉਹ ਸੈਕੂਲਰ ਜਾਂ ਪਤਾ ਨਹੀਂ ਕੀ ਪੁੱਠੇ ਸਿੱਧੇ ਅੱਖਰ ਜੇ ਰੱਖੇ ਨੇਗੇ, ਮੈਨੂੰ ਤਾਂ ਉਹਨਾਂ ਅੱਖਰਾਂ ਦਾ ਬਾਹਲਾ, ਉਹ ਸੁਣਾ ਕੇ ਕਹਿਣਗੇ ਵੀ ਇਹ ਤਾਂ ਜੀ ਬਹੁਤ ਵੱਡਾ ਮਤਲਬ ਗੁਨਾਹਗਾਰ ਆ, ਇਹ ਤਾਂ ਭਾਰਤ ਦੇ ਕਾਨੂੰਨ ਦਾ ਵੀ ਦੋਸ਼ੀ ਆ, ਤੇ ਇਹ ਤਾਂ ਜੀ ਮਤਲਬ ਇਹ ਕਿਹੜਾ ਧਰਮ ਆ ਜੀ ਜਿਹੜਾ ਦੂਜੇ ਧਰਮਾਂ ਦੀ ਨਿਖੇਧੀ ਕਰਨ ਆ ਜੀ, ਏਦਾਂ ਜੀ ਬੜਾ ਕੁਝ ਫਿਰ ਗਾਂਹ ਦੀ ਗਾਂਹ ਤੋਲੀ ਜਾਣਗੇ। ਮਤਲਬ ਜਿਹੜਾ ਬੰਦਾ ਸਿੱਖ ਧਰਮ ਦੇ ਹਿੱਤਾਂ ਬਾਰੇ ਬੋਲਦਾ, ਸਿੱਖੀ ਬਾਰੇ ਬੋਲਦਾ, ਉਹਨੂੰ ਡਰਾਉਣ ਦੇ ਲਈ ਭਾਈਚਾਰਕ ਸਾਂਝ ਦਾ ਜਿਹੜਾ ਸੱਪ ਵਾ ਇਹ ਅਗਲੇ ਦੇ ਗਲ 'ਚ ਪਾ ਦਿੰਦੇ ਆ। ਬੰਦਾ ਡਰਦਾ ਚੀਕਾਂ ਮਾਰਦਾ, ਫਿਰ ਸਪਸ਼ਟੀਕਰਨ ਦੇਣਾ ਬਹਿ ਜਾਂਦਾ। ਤੇ ਮੈਂ ਇਹ ਕਹਿਣਾ ਹੁੰਦਾ ਵੀ ਹਿੰਦੂ ਸਾਮਰਾਜ ਦੀਆਂ ਵਧੀਕੀਆਂ ਸਾਡੇ ਤੇ ਵੀ ਆ, ਬਥੇਰੀ ਵਾਰ ਸਿੱਖ ਹੋਣ ਕਰਕੇ, ਸੱਚ ਬੋਲਣ ਕਰਕੇ ਕੇਸ ਵੀ ਬਣੇ ਆ, ਜਲੀਲ ਵੀ ਕਰਦੇ ਆ, ਬਥੇਰੀ ਵਾਰ ਧੱਕਾ ਹੁੰਦਾ। ਪਰ ਇਹਦੇ ਬਾਵਜੂਦ ਅਜੇ ਇੰਨੀ ਕੁ ਸੱਚੇ ਪਾਤਸ਼ਾਹ ਵੱਲੋਂ ਜਾਨ ਹੈਗੀ ਆ, ਤੇ ਜਿਵੇਂ ਹੋਰ ਹਜ਼ਾਰਾਂ ਵਿਚਾਰੇ ਮਾਰੇ ਗਏ, ਆਪਾਂ ਹਜੇ ਬਚੇ ਹੋਏ ਆ। ਕਤਲ ਤਾਂ ਸਾਡਾ ਵੀ ਹੋ ਸਕਦਾ, ਪਰ ਚਲੋ ਜੇ ਮਰ ਵੀ ਗਏ ਤਾਂ ਤਸੱਲੀ ਤਾਂ ਹੋਊਗੀ ਵੀ ਸਦਾ ਪੰਥ ਨਾਲ ਨਿਭੇ ਆ, ਤੇ ਸਦਾ ਉਹਨਾਂ ਤਾਕਤਾਂ, ਵਿਚਾਰਾਂ, ਵਿਅਕਤੀਆਂ, ਰੁਝਾਨਾਂ, ਹਕੂਮਤਾਂ, ਉਹਨਾਂ ਦੇ ਖਿਲਾਫ ਡਟੇ ਆ ਜਿਨ੍ਹਾਂ ਨੇ ਸਿੱਖ ਧਰਮ ਨਾਲ ਵੈਰ ਕਮਾਇਆ। ਤੇ ਜਿਹੜੇ ਸਾਡੇ ਚੋਂ ਸੋਚਦੇ ਆ ਵੀ ਆਪਾਂ ਕਿਹੜਾ ਕੋਈ ਪੰਗੇ ਵਾਲਾ ਕੰਮ ਕਰਦੇ ਆ, ਉਹ ਵਹਿਮ ਵਿੱਚ ਨਾ ਰਹਿਣ। ਉਹਨਾਂ ਨੂੰ ਇਹ ਵਹਿਮ ਆਪਦਾ ਕੱਢ ਦੇਣਾ ਚਾਹੀਦਾ ਬਈ ਦੁਸ਼ਮਣ ਉਹਨਾਂ ਨੂੰ ਕੁਛ ਨਹੀਂ ਕਹੂਗਾ। ਜਦੋਂ ਗਲਾਂ 'ਚ ਟਾਇਰ ਪਾਉਣ ਦੀ ਵਾਰੀ ਆਉਂਦੀ ਆ, ਉਦੋਂ ਹਰਕਿਸ਼ਨ ਸਿੰਘ ਸਰਜੀਤ ਵਰਗੇ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਕੱਟੜ ਵੈਰੀਆਂ 'ਚ, ਖੁਸ਼ਵੰਤ ਸਿੰਘ ਵਰਗੇ ਹੋਰ ਬੜੇ ਨੇ, ਬੜੀ ਲੰਬੀ ਚੌੜੀ ਲਿਸਟ ਆ, ਕਦੇ ਕਦੇ ਬੋਲੀ ਦੀ ਆ। ਤੇ ਉਹ ਸਾਰੇ ਜਿਹੜੇ ਭਾਰਤ ਮਾਤਾ ਕੀ ਜੈ ਕਹਿ ਕੇ ਸਿੱਖੀ ਅਤੇ ਸਿੱਖਾਂ ਦੇ ਉਲਟ ਭੁਗਤਣ ਵਾਲੇ ਨੇ, ਸਭ ਦੇ ਗਲਾਂ 'ਚ ਟਾਇਰ ਪੈਣ ਦੀ ਵਾਰੀ ਆ ਗਈ ਸੀ। ਸੋ ਜਿਹੜੇ ਆਪਦੇ ਆਪ ਨੂੰ ਬੜੇ ਸੂਝਵਾਨ, ਬੜੇ ਸਿਆਣੇ, ਬੜੇ ਨੀਤੀਵਾਨ ਜੇ ਬਣ ਕੇ ਦਿਖਾਉਂਦੇ ਆ, ਤੇ ਉਹ ਅਜੇ ਉਹਨਾਂ ਨੇ ਦੁਸ਼ਮਣ ਦਾ ਅਸਲ ਚਿਹਰਾ ਜਿਹੜਾ ਹੈਗਾ ਉਹ ਦੇਖਿਆ ਹੀ ਨਹੀਂ। ਹਜੇ ਭਰਾਵੋ ਤੁਹਾਡੀ ਉਹਨਾਂ ਨੂੰ ਲੋੜ ਆ। ਜਦੋਂ ਲੋੜ ਨਾ ਰਹੀ ਉਦੋਂ ਕਹਾੜੀ ਦਾ ਦਸਤਾ ਜਿਹੜਾ ਹੈ ਉਹ ਕਿਸੇ ਕੰਮ ਨਹੀਂ ਆਉਣਾ। ਸਾਨੂੰ ਇਹ ਤਸੱਲੀ ਤਾਂ ਹੋਊਗੀ ਨਾ ਵੀ ਆਖਰੀ ਸਾਹ ਤੱਕ ਸੱਚ ਉੱਤੇ ਡਟੇ ਰਹੇ। ਤੇ ਤੁਹਾਡਾ ਕੀ ਹਾਲ ਹੋਊ ਮਰਨ ਵੇਲੇ, ਜਾਨ ਨਿਕਲੂਗੀ ਜਦੋਂ, ਇੱਥੇ ਵੀ ਮਰਨ ਵੇਲੇ ਤੱਕ ਪਛਤਾਓਗੇ ਤੇ ਗਾਹਾਂ ਵੀ ਪਛਤਾਓਗੇ। ਲੋਕ ਪਰਲੋਕ ਦੋਨੇ ਥਾਂ ਤੇ ਝੂਠ ਬੋਲ ਰਹੇ ਆ ਸ਼ਰੇਆਮ। ਇਹ ਸੱਚ ਵਾ ਕਿ ਸਿੱਖੀ ਅਤੇ ਸਿੱਖਾਂ ਨੂੰ ਇਸ ਵੇਲੇ ਜੇ ਧਰਤੀ ਉੱਤੇ ਕੋਈ ਸਭ ਤੋਂ ਵੱਡਾ ਖਤਰਾ ਤਾਂ ਉਹ ਬ੍ਰਾਹਮਣਵਾਦ ਤੋਂ ਆ ਤੇ ਹਿੰਦੂ ਸਾਮਰਾਜ ਤੋਂ। ਜਿਹੜਾ ਵੀ ਬੰਦਾ ਇਸ ਵੇਲੇ ਬ੍ਰਾਹਮਣਵਾਦ ਤੇ ਹਿੰਦੂ ਸਾਮਰਾਜ ਦੇ ਹੱਕ 'ਚ ਖੜਾ, ਉਹ ਸਿੱਖੀ ਅਤੇ ਸਿੱਖਾਂ ਦਾ ਵੈਰੀ ਹੈ। ਅਤੇ ਇਸ ਤੋਂ ਅਗਲੀ ਗੱਲ ਇਹ ਕਿ ਜੇ ਸਿੱਖੀ ਬਚਾਉਣੀ ਆ ਤਾਂ ਸਿੱਖਾਂ ਨੂੰ ਹਿੰਦੂਆਂ ਦੇ ਧਾਰਮਿਕ ਸਥਾਨਾਂ ਤੋਂ, ਹਿੰਦੂ ਵਿਰਾਸਤ ਤੋਂ, ਹਿੰਦੂ ਬੋਲੀ ਤੋਂ, ਹਿੰਦੂ ਕਰਮ ਕਾਂਡਾਂ ਤੋਂ, ਹਿੰਦੂਆਂ ਤੋਂ ਦੂਰੀ ਬਣਾ ਕੇ ਰੱਖਣੀ ਪਊ। ਜਿੰਨੀ ਦੂਰੀ ਬਣਾ ਕੇ ਰੱਖੋਗੇ ਓਨਾ ਬਚ ਜਾਓਗੇ। ਜਿੰਨਾ ਇਹਨਾਂ ਦੇ ਨੇੜ ਨੂੰ ਜਾਓਗੇ, ਇਹ ਤਾਂ ਖੜੇ ਖੜੋਤੇ ਨੂੰ ਜਿਹੜੀ ਉਹ ਗੱਲ ਕਹੀ ਜਾਂਦੀ ਆ ਨਾ ਵੀ ਮਕਾਲਫ ਨੇ ਕਹੀ ਆ ਵੀ ਇਹ ਅਜਗਰ ਵਾਂਗੂ
ਪੂਰੇ ਸਾਬ ਤੇ ਧਰਮ ਨੂੰ ਨਿਗਲ ਜਾਣ ਦੇ ਸਮਰੱਥ ਵਾ। ਹੁਣ ਅਸੀਂ ਆਪਦੇ ਥਾਂ ਦੇ ਉੱਤੇ ਖੜ ਕੇ ਇਹ ਜ਼ਿੰਮੇਵਾਰੀ, ਇਹ ਫਰਜ਼ ਨਿਭਾ ਰਹੇ ਹਾਂ ਕਿ ਪੰਥ ਨੂੰ ਜਾਗਦਾ ਰੱਖੀਏ। ਹੁਣ ਜੇ ਪੰਥ ਹੀ ਕਹੇ ਕਿ ਅਸੀਂ ਤਾਂ ਜੀ ਸੌਣਾ ਹੈ, ਫਿਰ ਉੱਥੇ ਔਖਾ। ਹਿੰਦੂ ਦੀ ਬੜੀ ਰੀਝ ਆ ਬਈ ਸਿੱਖਾਂ ਦੇ ਸਾਰੇ ਫੈਸਲੇ ਅਸੀਂ ਕਰੀ। ਸਿੱਖਾਂ ਨੇ ਭਿੰਡਰਾਂ ਵਾਲੇ ਨੂੰ ਕੀ ਮੰਨਣਾ, ਕਹਿੰਦੇ ਅਸੀਂ ਦੱਸਾਂਗੇ। ਸਿੱਖਾਂ ਨੇ ਇੰਦਰਾਂ ਨੂੰ ਕੀ ਮੰਨਣਾ, ਕਹਿੰਦੇ ਅਸੀਂ ਦੱਸਾਂਗੇ। ਸਿੱਖਾਂ ਨੇ ਕਿਹੜੀ ਮਰਿਆਦਾ ਮੰਨਣੀ ਆ, ਕਿਹੜਾ ਕੈਲੰਡਰ ਮੰਨਣਾ, ਸਿੱਖਾਂ ਦੇ ਹਰ ਮਸਲੇ 'ਚ ਬਿਨਾਂ ਕਿਸੇ ਗੱਲ ਤੋਂ ਹਿੰਦੂ ਜਥੇਬੰਦੀਆਂ ਬੋਲਦੀਆਂ। ਤੇ ਸਾਡੀ ਕੌਮ ਦਾ ਇੱਕ ਹਿੱਸਾ ਜਿਹੜਾ ਉਹਨੇ ਮੈਨੂੰ ਕੀ ਵਾਲੀ ਫੜ ਲਿਆ ਵੀ ਮੈਂ ਕੀ ਲੈਣਾ ਜੀ। ਠੀਕ ਆ ਜੀ, ਜਦੋਂ ਕੋਈ ਕੌਮ ਦੂਜਿਆਂ ਦੀ ਗੁਲਾਮੀ, ਦੂਜਿਆਂ ਦੀ ਦਖਲਅੰਦਾਜ਼ੀ ਬਰਦਾਸ਼ਤ ਕਰਨੀ ਸਿੱਖ ਲਵੇ ਨਾ, ਉਹਦਾ ਬੜਾ ਔਖਾ ਹੁੰਦਾ। ਤੇ ਅੱਜ ਦੇ ਸਮੇਂ 'ਚ ਔਖਾ ਤਾਂ ਉਹਨਾਂ ਧਰਮਾਂ ਦਾ ਹੋਇਆ ਪਿਆ ਜਿਨ੍ਹਾਂ ਦੇ ਕੋਲੇ ਰਾਜ ਭਾਗ ਨੇ, ਤੇ ਆਪਣੇ ਕੋਲੇ ਤਾਂ ਕੋਈ ਰਾਜ ਭਾਗ ਵੀ ਹਜੇ ਉਵੇਂ ਹੈ ਨਹੀਂ। ਤੇ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਮੈਨੂੰ ਕਈ ਪੁੱਛਣਗੇ ਵੀ ਤੁਸੀਂ ਚਮਤਕਾਰਾਂ ਨੂੰ ਮੰਨਦੇ ਹੋ, ਸ਼ਕਤੀ ਮੰਨਦੇ ਹੋ? ਤੇ ਮੈਂ ਕਹਿਣਾ ਕਿ ਤੁਸੀਂ ਇਹ ਸੋਚੋ ਕਿ ਪਿਛਲੇ ਲੰਮੇ ਅਰਸੇ ਤੋਂ ਕਿੰਨੀਆਂ ਹਕੂਮਤਾਂ, ਕਿੰਨੀਆਂ ਸਲਤਨਤਾਂ ਸਿੱਖੀ ਨੂੰ ਮੁਕਾਉਣ ਦੇ ਲਈ ਡਟੀਆਂ ਰਹੀਆਂ। ਤੇ ਜਿਹੋ ਜਿਹਾ ਵਾਹ ਸਾਡੇ ਹੁਣ ਹਿੰਦੂਆਂ ਨਾਲ ਪਿਆ ਹੋਇਆ, ਹਿੰਦੂ ਸਾਮਰਾਜ ਨਾਲ, ਬ੍ਰਾਹਮਣਵਾਦ ਨਾਲ ਟੱਕਰ ਲੱਗੀ ਹੋਈ ਹੈ। ਜੇਕਰ ਅੱਜ ਵੀ ਸਿੱਖੀ ਬਚੀ ਹੋਈ ਆ, ਜੇ ਅੱਜ ਵੀ ਸਿੱਖੀ ਦਾ ਸ਼ੁੱਧ ਅਤੇ ਅਸਲ ਖਾਲਸਾਈ ਸਰੂਪ ਕਿਸੇ ਨਾ ਕਿਸੇ ਥਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਪ੍ਰਗਟ ਹੁੰਦਾ ਰਹਿੰਦਾ ਹੈ, ਇਹ ਚਮਤਕਾਰ ਹੀ ਹੈ। ਇਹ ਗੁਰੂ ਸਾਹਿਬ ਦੀ ਸਾਡੀ ਕੌਮ ਉੱਤੇ ਬਹੁਤ ਵੱਡੀ ਕਿਰਪਾ। ਜੇ ਕੋਈ ਹੋਰ ਕੌਮ ਹੁੰਦੀ, ਹੋਰ ਫਲਸਫਾ ਹੁੰਦਾ, ਹੁਣ ਨੂੰ ਕਦੋਂ ਦਾ ਢਹਿ ਢੇਰੀ ਹੋ ਜਾਂਦਾ, ਕਦੋਂ ਦਾ ਕੋਈ ਪੰਥ, ਕੋਈ ਹੋਰ ਕੌਮ ਹੁੰਦੀ ਈਨ ਮੰਨ ਲੈਂਦੀ। ਪਰ ਇਹ ਸਾਡੇ ਹੀ ਹਿੱਸੇ ਆਇਆ ਕਿ ਸਾਨੂੰ ਕਮਲਿਆਂ ਰਮਲਿਆਂ ਨੂੰ ਗੁਰੂ ਪਾਤਸ਼ਾਹ ਨੇ ਇੰਨੇ ਜੋਗਾ ਕੀਤਾ ਹੋਇਆ ਕਿ ਅਸੀਂ ਅੱਜ ਵੀ ਡਟੇ ਹੋਏ ਹਾਂ, ਅਸੀਂ ਅੱਜ ਵੀ ਹਾਰ ਨਹੀਂ ਮੰਨੀ। ਤੇ ਸਾਰੇ ਸੰਸਾਰ ਦੇ ਸਿੱਖ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਇੱਕਮਤ ਨੇ ਕਿ ਹਮ ਹਿੰਦੂ ਨਹੀਂ। ਇਹ ਜਿਹੜਾ ਭਾਈਚਾਰਕ ਸਾਂਝ ਵਾਲਾ ਨਾਗਵਲ ਵਾ, ਇਹ ਸਾਤੋਂ ਇਹ ਕਹਾਉਣ ਨੂੰ ਫਿਰਦਾ ਕਿ ਹਮ ਹਿੰਦੂ ਹੈ। ਸੋ ਭਾਈਚਾਰਕ ਸਾਂਝ ਵਾਲੇ ਨਾਗਵਲ ਦੀ ਹਕੀਕਤ ਨੂੰ, ਸੱਚਾਈ ਨੂੰ ਜਿਹੜਾ ਪਛਾਣਨਾ, ਉੱਥੇ ਆ ਕੇ ਇੱਕ ਸਥਿਤੀ ਪੈਦਾ ਹੁੰਦੀ ਆ ਮਾਈਂਡ ਦੀ। ਜਿਹੜੇ ਲੋਕਾਂ ਨੇ ਤਾਂ ਇਹ ਮੰਨ ਲਿਆ ਹੁੰਦਾ ਵੀ ਆਪਾਂ ਕੀ ਲੈਣਾ, ਮੈਨੂੰ ਕੀ, ਜਿਨ੍ਹਾਂ ਨੂੰ ਆ ਸੈਕੂਲਰ ਜਾਂ ਕੀਤਾ ਧਰਮ ਨਿਰਪੱਖ, ਮੈਨੂੰ ਪਹਿਲੋਂ ਲੱਗਦਾ ਹੁੰਦਾ ਸੀ ਜਦੋਂ ਬੜੀ ਮਤਲਬ ਸੁਰਤ ਜੀ ਨਹੀਂ ਸੀਗੀ ਵੀ ਧਰਮ ਨਿਰਪੱਖ ਦੇ ਮਤਲਬ ਹੁੰਦੇ ਆ, ਜਦੋਂ ਕੋਈ ਸਟੇਟ ਸੈਕੂਲਰ ਜਾਂ ਧਰਮ ਨਿਰਪੱਖ ਕਹਿੰਦੇ ਆ ਤਾਂ ਉਹ ਹੁੰਦਾ ਵੀ ਉਹ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਕਰਾਉਂਦੇ ਆ, ਤੇ ਉੱਥੇ ਵਸਣ ਵਾਲੇ ਸਾਰੇ ਧਰਮਾਂ ਦੇ ਲੋਕ ਜਿਹੜੇ ਨੇ ਉਹ ਇੱਕੋ ਜਿੰਨੀ ਆਜ਼ਾਦੀ ਜਾਂ ਖੁਸ਼ੀ ਮਾਣਦੇ ਆ। ਪਰ ਹੁਣ ਜਿਉਂ-ਜਿਉਂ ਬਾਹ ਪਿਆ ਉਦੋਂ ਸਮਝ ਲੱਗੀ ਕਿ ਅਸਲ ਵਿੱਚ ਭਾਰਤ ਵਿੱਚ ਧਰਮ ਨਿਰਪੱਖ ਦੇ ਮਤਲਬ ਇਹ ਨੇ ਕਿ ਹਿੰਦੂ ਧਰਮ ਜਿਹੜਾ ਹੈ ਜਾਂ ਹਿੰਦੂ ਮਤ ਜਿਹੜਾ ਹੈ ਵੀ ਉਹਨੂੰ ਬਾਕੀਆਂ ਦੇ ਉੱਤੇ ਕਾਬਜ਼ ਕਰਨਾ, ਕਰਾਉਣਾ, ਬਾਕੀਆਂ ਦੇ ਉੱਤੇ ਚੜਾ ਦੇਣਾ, ਬਾਕੀ ਬੋਲੀਆਂ ਨੂੰ, ਬਾਕੀ ਧਰਮਾਂ ਨੂੰ, ਬਾਕੀ ਸੱਭਿਆਚਾਰਾਂ ਨੂੰ ਰੋਲ ਦੇਣਾ, ਤੇ ਹਿੰਦੂ ਮਤ ਦੀ ਜੈ ਜੈਕਾਰ ਕਰਾਉਣੀ, ਤੇ ਸਿੱਖੀ ਵਰਗੇ ਧਰਮਾਂ ਦਾ ਸਮੂਲ ਨਾਸ਼ ਕਰਨਾ, ਤੇ ਉਹਨਾਂ ਨੂੰ ਹਿੰਦੂ ਖਾਰੇ ਸਮੁੰਦਰ ਵਿੱਚ ਮਲੀਆ ਮੇਟ ਕਰਨਾ। ਵੀ ਇਹ ਚੀਜ਼ ਹੁਣ ਜਿਹੜੇ ਤਾਂ ਸਿੱਖਾਂ ਦੇ ਵਿੱਚੋਂ ਮੈਨੂੰ ਕੀ ਟਾਈਪ ਵਰਗੇ ਨੇ ਵੀ ਮੈਂ ਕੀ ਲੈਣਾ ਜੀ, ਉਹ ਤਾਂ ਚਲੋ ਆਪਦੇ ਆਪ ਨੂੰ ਸਿਆਣੇ ਵੀ ਉਹੀ ਸਮਝਦੇ ਨੇ, ਤੇ MLA MP ਬਣਨਾ ਅਗਲੇ ਨੇ ਕੁਛ ਧਾਰਮਿਕ ਤੌਰ ਦੇ ਉੱਤੇ ਕਹਿੰਦੇ ਜੀ ਸਾਡੇ ਸਰੂਪਾ ਵੱਡਾ ਪੈ ਜੇ। ਪਰ ਜਿਨ੍ਹਾਂ ਦੇ ਅੰਦਰ ਸਿੱਖੀ ਦੀ ਚੜ੍ਹਦੀ ਕਲਾ, ਸਿੱਖੀ ਦੀ ਵਿਲੱਖਣਤਾ ਲਈ ਲੜਨ ਮਰਨ ਦਾ ਜਜ਼ਬਾ ਹੁੰਦਾ, ਉਹ ਫਿਰ ਗੁਰੂ ਪਾਤਸ਼ਾਹ ਤੋਂ ਓਟ ਆਸਰਾ ਲੈ ਕੇ ਉਹ ਫਿਰ ਕੋਈ ਭਿੰਡਰਾਂ ਵਾਲਾ ਲੱਭਦੇ ਆ ਕਿ ਕੋਈ ਭਿੰਡਰਾਂ ਵਾਲੇ ਵਰਗਾ ਆਗੂ ਮਿਲ ਜੇ ਤੇ ਅਸੀਂ ਆਪਦੇ ਕੌਮ ਦੇ ਲਈ ਲੜੀਏ। ਤੇ ਬੇਸ਼ੱਕ ਮੈਂ ਕਦੇ ਕਦੇ ਕਹਿਣਾ ਆ ਕਿ ਭਾਈ ਭਿੰਡਰਾਂ ਵਾਲੇ ਆਏ ਤੇ ਆਪਦਾ ਰੋਲ ਪਲੇ ਕਰਕੇ ਚਲੇ ਗਏ, ਹੁਣ ਕਿਸੇ ਭਿੰਡਰਾਂ ਵਾਲੇ ਨੇ ਨਹੀਂ ਆਉਣਾ ਜਿਹੜਾ ਉਹ ਸਾਡੇ ਗਾਣਾ ਵੀ ਬੜਾ ਚੱਲਦਾ ਰਹਿੰਦਾ, ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ। ਉਹ ਭਾਈ ਬਾਜ ਜਾਂ ਭਿੰਡਰਾਂ ਵਾਲਾ ਉਹ ਸਾਨੂੰ ਆਪਦੇ ਅੰਦਰੋਂ ਹੀ ਪੈਦਾ ਕਰਨਾ ਪੈਣਾ।
ਤੇ ਉਹ ਲਕੀਰ ਖਿੱਚ ਕੇ ਜਿਹੜਾ ਚੱਲੂਗਾ ਉਹਦੀ ਬਦਨਾਮੀ, ਜਿਹੜਾ ਭਿੰਡਰਾਂ ਵਾਲੇ ਸੰਤਾਂ ਦੀ ਬਦਨਾਮੀ ਜਾਂ ਭਿੰਡਰਾਂ ਵਾਲੇ ਫਨੋਮਨੇ ਦੀ ਬਦਨਾਮੀ ਆ ਜਿਹੜੀ ਨਾ ਕਰਦੇ, ਉਹ ਇਸੇ ਗੱਲ 'ਚੋਂ ਹੀ ਕਰਦੇ ਆ ਕਿਉਂਕਿ ਸੰਤ ਭਿੰਡਰਾਂ ਵਾਲੇ ਜਿਹੜੇ ਸੀ ਉਹ ਇੱਕ ਪਾਸੇ ਤਾਂ ਠੋਕ ਵਜਾ ਕੇ ਪੰਥਕ ਚੀਜ਼ ਉੱਤੇ ਪਹਿਰਾ ਦਿੰਦੇ ਸੀ, ਜਿਹੜੀ ਪੰਥਕ ਵਿਰਾਸਤ ਵਾ ਉਹਦੀ ਰਾਖੀ ਕਰਦੇ, ਪ੍ਰਤੀਨਿਧਤਾ ਵੀ ਕਰਦੇ ਸੀ ਉਹਦੀ। ਨਾਲ ਦੀ ਨਾਲ ਉਹ ਹਿੰਦੂ ਤਵ ਦੇ ਕੋਝ ਨੂੰ, ਜਿਹੜਾ ਭਾਈਚਾਰਕ ਸਾਂਝ ਦੇ ਨਾਂ ਹੇਠ ਸਿੱਖਾਂ ਨੂੰ ਗ੍ਰਸ ਰਿਹਾ ਸੀ, ਉਹਨੂੰ ਇੰਨੇ ਸੌਖੇ ਤੇ ਸਾਦੇ ਜਿਹੇ ਲਹਿਜੇ ਵਿੱਚ ਬਿਆਨ ਕਰਦੇ ਸੀਗੇ ਵੀ ਸੁਣਨ ਵਾਲੇ ਬੰਦੇ ਦੇ ਗੱਲ ਪੱਲੇ ਪੈ ਜਾਂਦੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਿੰਨੇ ਲੈਕਚਰ, ਜਿੰਨੀਆਂ ਤਕਰੀਰਾਂ ਉਹਨਾਂ ਨੇ ਧਰਮ ਯੁੱਧ ਮੋਰਚੇ ਦੌਰਾਨ ਕੀਤੀਆਂ, ਉਹ YouTube ਦੇ ਉੱਤੇ ਵੀ ਮਿਲਦੀਆਂ ਨੇ ਆਮ। ਹੁਣ ਉਹਨਾਂ ਦੀਆਂ ਸੀਡੀਆਂ, ਕੈਸਟਾਂ ਆਮ ਅਵੇਲੇਬਲ ਨੇ, ਆਮ ਮਿਲਦੀਆਂ ਨੇ। ਤੇ ਭਾਈ ਨਰਾਇਣ ਸਿੰਘ ਚੌੜੇ ਸਾਡੇ ਮਿੱਤਰ ਨੇ, ਉਹਨਾਂ ਨੇ ਸਾਰੀਆਂ ਲਿਖਤੀ ਰੂਪ ਦੇ ਵਿੱਚ ਧਰਮ ਯੁੱਧ ਵਾਲੀਆਂ ਸਾਰੀਆਂ ਤਕਰੀਰਾਂ ਲਿਖ ਕੇ ਕਿਤਾਬ ਵੀ ਛਾਪਤੀ, ਸਿੰਘ ਗਰਜ ਉਹਦਾ ਨਵਾਂ ਕਿਤਾਬ ਦਾ, ਸਿੰਘ ਗਰਜ। ਤੇ ਉਹ ਜਦੋਂ ਕੋਈ ਬੰਦਾ ਕਿਤਾਬ ਪੜ੍ਹ ਲੈਂਦਾ ਸਿੰਘ ਗਰਜ ਜਾਂ ਤਕਰੀਰਾਂ ਸੁਣ ਲੈਂਦਾ, ਬਾਬਾ ਜਰਨੈਲ ਸਿੰਘ ਬਾਰੇ ਉਹਦੇ ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ। ਤੇ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਬਾਬਾ ਜਰਨੈਲ ਸਿੰਘ ਬਾਰੇ ਰਾਏ ਬਣਾਉਣ ਤੋਂ ਪਹਿਲਾਂ ਇੱਕ ਵਾਰੀ ਉਹਨਾਂ ਨੂੰ ਤਕਰੀਰਾਂ ਰਾਹੀਂ ਸੁਣ ਸਮਝ ਜ਼ਰੂਰ ਲੈਣਾ ਚਾਹੀਦਾ ਬੰਦੇ ਨੂੰ, ਤੇ ਫਿਰ ਆਪਦੀ ਰਾਏ ਬਣਾਉਣੀ ਚਾਹੀਦੀ। ਬਾਬਾ ਜਰਨੈਲ ਸਿੰਘ ਨੇ ਸਿੱਧੇ ਸਾਦੇ ਲਫ਼ਜ਼ਾਂ ਦੇ ਵਿੱਚ ਖਾਲਸਾਈ ਜਿਹੜਾ ਸਾਡਾ ਪ੍ਰਬੰਧ ਆ, ਖਾਲਸਾਈ ਸਾਡਾ ਸਿਸਟਮ ਆ, ਖਾਲਸਾਈ ਫਲਸਫਾ, ਉਹਦੀ ਤਾਂ ਵਿਆਖਿਆ ਕੀਤੀ ਹੋਈ ਆ। ਨਾਲ ਦੀ ਨਾਲ ਆ ਜਿਹੜਾ ਭਾਈਚਾਰਕ ਸਾਂਝ ਵਾਲਾ ਸੱਪ ਆ ਨਾ, ਇਹਦਾ ਵੀ ਪੂਰੀ ਤਰ੍ਹਾਂ ਐਨ ਨੰਗਾ ਕਰਤਾ ਇਸ ਸੱਪ ਨੂੰ। ਬੜੀਆਂ ਇਹੋ ਜਿਹੀਆਂ ਗੱਲਾਂ, ਬੜੀਆਂ ਉਦਾਹਰਨਾਂ ਤੇ ਸੌਖੇ ਲਫ਼ਜ਼ਾਂ 'ਚ ਦੇਣੀਆਂ ਉਹਨਾਂ ਨੇ, ਤੇ ਸਾਹਮਣੇ ਖੜੇ ਬੈਠੇ ਬੰਦੇ ਨੂੰ ਸਮਝ ਪੈ ਜਾਂਦੀ ਸੀ। ਸਾਡੇ ਆ ਜਿਹੜੇ ਅੱਜ ਕੱਲ੍ਹ ਧਾਰਮਿਕ ਅਤੇ ਸਿਆਸੀ ਲੀਡਰ ਨੇ ਜਾਂ ਹੋਰ ਕੋਈ ਕੌਮੀ ਆਗੂ ਵੀ ਕਹਾਉਂਦੇ ਆ, ਪਤਾ ਨਹੀਂ ਕੀ ਸੱਚੇ ਪਾਤਸ਼ਾਹ ਵੱਲੋਂ, ਖਾਸ ਤੌਰ ਤੇ ਜਿਹੜੇ ਸਾਡੇ ਬੁੱਧੀਜੀਵੀ ਕਹਾਉਂਦੇ ਆ, ਪਤਾ ਨਹੀਂ ਕਿੱਥੋਂ ਇਹੋ ਜਿਹੇ ਸ਼ਬਦ ਲੱਭ ਕੇ ਲਿਆਉਂਦੇ ਆ, ਇੰਨੇ ਬੋਝਲ ਸ਼ਬਦ, ਇੰਨੇ ਭਿਆਨਕ ਜੀ ਸ਼ਬਦਾਵਲੀ। ਕਈ ਕਿਤਾਬਾਂ ਜਾਂ ਕਈ ਲਿਖਤਾਂ ਪੜ੍ਹਨ ਵੇਲੇ ਤਾਂ ਡਿਕਸ਼ਨਰੀ ਚੱਕਣੀ ਪੈਂਦੀ ਆ ਵੀ ਹੈ ਤਾਂ ਪੰਜਾਬੀ 'ਚ ਲਿਖਿਆ ਹੋਇਆ, ਵੀ ਪੰਜਾਬੀ ਕਿਹੋ ਜਿਹੀ ਆ। ਤੇ ਕਈ ਜਿਹੜੇ ਨੇ ਉਹ ਜਦੋਂ ਬੋਲਦੇ ਨੇ ਉਦੋਂ ਉਹਨਾਂ ਦੀ ਸ਼ਬਦਾਵਲੀ ਜਿਹੜੀ ਆ ਉਹ ਇੰਨੀ ਜ਼ਿਆਦਾ ਹੈਵੀ ਵੇਟ ਹੁੰਦੀ ਆ, ਭਾਰੀ ਹੁੰਦੀ ਆ, ਵੀ ਉਹ ਸਾਡੇ ਵਰਗਿਆਂ ਦੇ ਉੱਤੋਂ ਦੀ ਲੰਘ ਜਾਂਦੀ। ਉਹ ਜਿਹੜਾ ਸਾਡਾ ਤਬਕਾ ਪੇਂਡੂ ਆਮ ਭਾਈਚਾਰੇ ਦੇ ਵਿੱਚ ਹੈ, ਉਹਨੂੰ ਗੱਲ ਸਮਝਾਉਣ ਦੇ ਲਈ ਸਾਡੇ ਕੋਲੇ ਜੇਕਰ ਕੋਈ ਥਿੰਕਰ, ਜੇ ਕੋਈ ਥਾਟ ਪ੍ਰੋਸੈਸ ਚਲਾਉਣ ਵਾਲੀ ਗੱਲ ਹੈ, ਤਾਂ ਮੈਂ ਕਹਿਣਾ ਹੈਗਾ ਕਿ ਸੰਤ ਭਿੰਡਰਾਂ ਵਾਲਿਆਂ ਦੀਆਂ ਤਕਰੀਰਾਂ। ਤੇ ਇਹ ਗੱਲ ਦੀ ਵੀ ਬੜੀ ਹੈਰਾਨੀ ਆ ਕਿ ਸੰਤ ਭਿੰਡਰਾਂ ਵਾਲਿਆਂ ਦੇ ਬਾਰੇ ਬੋਲਣ ਵਾਲੇ ਬਹੁਤੇ ਲੋਕ ਜਿਹੜੇ ਨੇ, ਉਹਨਾਂ ਨੇ ਕਦੇ ਬਾਬਾ ਜਰਨੈਲ ਸਿੰਘ ਦੀਆਂ ਪੂਰੀਆਂ ਤਕਰੀਰਾਂ ਨਾ ਪੜ੍ਹੀਆਂ ਤੇ ਨਾ ਸੁਣੀਆਂ। ਜਿਹੜੇ ਵਿਰੋਧੀ ਨੇ, ਚਲੋ ਉਹਨਾਂ ਨੂੰ ਤਾਂ ਏਜੰਡਾ ਦਿੱਤਾ ਗਿਆ ਕਿ ਤੁਸੀਂ ਤਾਂ ਭਕਾਈ ਮਾਰਨੀ ਆ, ਬੋਲੀ ਚੱਲੋ। ਪਰ ਜਿਹੜੇ ਬਾਬਾ ਜਰਨੈਲ ਸਿੰਘ ਦੇ ਹਾਮੀ ਨੇ, ਉਹਨਾਂ ਵਿੱਚ ਵੀ ਬਹੁਤ ਵੱਡੀ ਗਿਣਤੀ 'ਚ ਇਹੋ ਜਿਹੇ ਭੈਣ ਭਰਾ ਹੈਗੇ ਆ ਜਿਨ੍ਹਾਂ ਨੇ ਬਾਬਾ ਜਰਨੈਲ ਸਿੰਘ ਦੀਆਂ ਤਕਰੀਰਾਂ ਨਹੀਂ ਸੁਣੀਆਂ ਕਰੀਆਂ। ਸੋ ਮੈਂ ਇਹ ਜਿਹੜੀ ਗੱਲ ਅੱਜ ਆਪਾਂ ਛੇੜੀ ਆ ਭਾਈਚਾਰਕ ਸਾਂਝ ਵਾਲੇ ਸੱਪ ਦੀ, ਇਹਦੇ ਬਾਰੇ ਜਦੋਂ ਜਿਹੜਾ ਟੁੱਟਿਆ ਨਾ, ਜਦੋਂ ਅੰਦਰੋਂ ਜਿਹੜਾ ਸਾਡੇ ਵੀ ਅੰਦਰ ਇੱਕ ਉਹ ਬਣਿਆ ਹੁੰਦਾ, ਕਿਉਂਕਿ ਸਾਨੂੰ ਵੀ ਨਿੱਕਿਆਂ ਹੁੰਦਿਆਂ ਨੂੰ ਹਿੰਦੂ ਸਿੱਖ ਏਕਤਾ ਦਾ ਬੁਖਾਰ ਸਾਰਿਆਂ ਨੂੰ ਚੜਾਇਆ ਜਾਂਦਾ। ਇੱਥੇ ਭਾਰਤ ਵਿੱਚ ਕਿਤਾਬਾਂ ਰਾਹੀਂ ਮਾਹੌਲ ਸਿਰਜਿਆ ਜਾਂਦਾ, ਆਲੇ ਦੁਆਲੇ ਟੈਲੀਵਿਜ਼ਨ ਰਾਹੀਂ, ਫਿਲਮਾਂ ਰਾਹੀਂ। ਜਦੋਂ ਰਮਾਇਣ ਆਉਂਦਾ, ਸੀਰੀਅਲ ਜਾਂ ਮਹਾਭਾਰਤ ਆਉਣਾ, ਤਾਂ ਅਸੀਂ ਵੀ ਦਰੀਆਂ ਵਿਛਾ ਕੇ ਮੂਹਰੇ ਸਾਰਾ ਦਿਨ ਐ ਬੈਠੇ ਰਹਿਣਾ। ਉਵੇਂ ਤਾਂ ਸ਼ਾਇਦ ਕਦੇ ਅਸੀਂ, ਸਾਡੇ ਚੋਂ ਬਹੁਤੇ ਜਿਹੜੇ ਹੈਗੇ ਆ ਉਹ ਅਖੰਡ ਪਾਠ ਮੌਕੇ ਬਣਾ ਉਵੇਂ ਜੁੜਦੇ ਹੋਣ ਜਿਵੇਂ ਰਮਾਇਣ ਜਾਂ ਮਹਾਭਾਰਤ ਦੇਖਣ ਮੌਕੇ ਬਹਿ ਜਾਂਦੇ ਸੀ। ਤੇ ਫਿਰ ਜਿਹੜਾ ਸਾਰਾ ਇਹ ਸਿਸਟਮ ਹੌਲੀ ਹੌਲੀ ਤੁਹਾਨੂੰ ਗ੍ਰਸ ਲੈਂਦਾ, ਤੁਹਾਨੂੰ ਤਿਰੰਗਾ ਝੰਡਾ ਜਿਹੜਾ ਹੈ, ਜਾਂ ਜਦੋਂ 26 ਜਨਵਰੀ ਜਾਂ 15 ਅਗਸਤ ਨੂੰ ਮੇਰਾ ਦੇਸ਼ ਮਹਾਨ ਦਾ ਦਿਖਾਉਂਦੇ ਆ ਜਲਵਾ ਅਗਲੇ, ਤੇ ਤੁਸੀਂ ਉਹਦੇ ਵਿੱਚ ਤੁਹਾਨੂੰ ਸਮਝ ਹੀ ਨਹੀਂ ਲੱਗਦੀ ਹੈਗੀ ਕਿ ਤੁਸੀਂ ਤਾਂ ਆਪਦੇ ਦੁਸ਼ਮਣ ਦੀ ਜੈ ਜੈਕਾਰ ਕਰਦੇ, ਤੇ ਤੁਹਾਨੂੰ ਹਰ ਵੇਲੇ ਪਾਕਿਸਤਾਨ ਇੱਕ ਆਪਦਾ ਦੁਸ਼ਮਣ ਤੇ ਫਲਾਨਾ ਮਿੱਤਰ, ਏਦਾਂ
ਮਤਲਬ ਉਹ ਨਿਰਧਾਰਤ ਕਰ ਦਿੰਦੇ ਆ ਤੁਹਾਡੇ ਮਾਈਂਡਸੈਟ ਨੂੰ ਫੜ ਕੇ ਕਿ ਤੁਸੀਂ ਇਹਨੂੰ ਦੋਸਤ ਕਹੋਗੇ, ਇਹਨੂੰ ਦੁਸ਼ਮਣ ਕਹੋਗੇ, ਤੇ ਅਸੀਂ ਉਸ ਤਿਰੰਗੇ ਨੂੰ ਸਲਾਮੀਆਂ ਦੇਣ ਵਾਲੇ ਬਣ ਜਾਂਦੇ ਆ, ਬਣਾ ਦਿੱਤੇ ਜਾਂਦੇ ਆ। ਜਿਹੜਾ ਤਿਰੰਗਾ ਉਹਨਾਂ ਟੈਂਕਾਂ ਤੇ ਲੱਗਿਆ ਹੋਇਆ ਸੀ, ਮੈਂ ਬੜੀ ਵਾਰ ਮੇਰੇ ਆਲੇ ਦੁਆਲੇ ਕਈ ਭੈਣ ਭਰਾ ਜਦੋਂ ਚਰਚਾ ਕਰਨ ਬਹਿੰਦੇ ਆ, ਮੈਂ ਉਹਨਾਂ ਨਾਲ ਇਹ ਗੱਲ ਕਰਦਾ ਹਾਂ ਵੀ ਮੈਨੂੰ ਦੱਸੋ ਵੀ ਉਸ ਤਿਰੰਗੇ ਨੂੰ ਆਪਾਂ ਕਿਉਂ ਸਲਾਮੀ ਦਈਏ? ਚਾਹੇ ਕਾਰਨ ਜਿਹੜਾ ਮਰਜ਼ੀ ਹੋਵੇ ਤੇਰੇ ਕੋਲ ਇਹ ਗੱਲ ਨੂੰ ਜਾਇਜ਼ ਠਹਿਰਾਉਣ ਵਾਲਾ ਕਿ ਹਮਲਾ ਕਰਨਾ ਪੈਣਾ, ਪਰ ਜਿਹੜਾ ਤਿਰੰਗਾ ਉਸ ਟੈਂਕ ਦੇ ਉੱਤੇ ਲੱਗਿਆ ਹੋਇਆ ਸੀ, ਜਿਹੜਾ ਟੈਂਕ ਸਾਡੇ ਸਭ ਤੋਂ ਜਾਨੋਂ ਪਿਆਰੇ ਗੁਰਧਾਮ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਉੱਤੇ ਗੋਲੇ ਭਰਾ ਰਿਹਾ ਸੀ, ਤੇ ਜਿਹੜੀ ਫੌਜ ਉਹ ਤਿਰੰਗਾ ਲੈ ਕੇ ਅੰਦਰ, ਤਿਰੰਗਾ ਝੁਲਾਉਣ ਲਈ ਅੰਦਰ ਆਈ, ਸਾਡਾ ਝੰਡਾ ਪੱਟਣ ਲਈ ਆਈ, ਅਸੀਂ ਉਸ ਤਿਰੰਗੇ ਨੂੰ, ਉਸ ਤਿਰੰਗੇ ਵਾਲੀ ਫੌਜ ਨੂੰ, ਉਸ ਮੁਲਕ ਨੂੰ ਅਸੀਂ ਕਿਵੇਂ ਆਪਦਾ ਕਹਿ ਲਈਏ? ਉਹ ਸੰਵਿਧਾਨ ਸਾਨੂੰ ਕਿਵੇਂ ਆਪਦਾ ਲੱਗ ਸਕਦਾ ਜਿਹੜੇ ਸੰਵਿਧਾਨ ਦੀ ਛਤਰ ਛਾਇਆ ਹੇਠ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ? ਤੋ ਜਿਹੜਾ ਇਹ ਮਾਹੌਲ ਸਿਰਜਿਆ ਜਾਂਦਾ, ਇਹਦੇ ਵਿੱਚ ਹੀ ਭਾਈਚਾਰਕ ਸਾਂਝ, ਤੇ ਇਹ ਭਾਈਚਾਰਕ ਸਾਂਝ ਵਾਲਾ ਸੱਪ ਆ ਜਿਹੜਾ, ਇਹ ਸਿੱਖ ਨੂੰ ਮੰਦਰ ਲਿਜਾ ਕੇ ਉਹਦੇ ਟੈਰਕ ਲਵਾ ਕੇ ਉਹ ਤੋਂ ਜੈ ਮਾਤਾ ਦੀ ਕਹਾ ਕੇ ਉਹਨੂੰ ਜਗਰਾਤੇ 'ਚ ਹਾਜ਼ਰੀ ਭਰਨ ਲਈ ਮਜਬੂਰ ਕਰਦਾ। ਇੱਥੇ ਇਲੈਕਸ਼ਨਾਂ ਸੀਗੀਆਂ, ਕੋਈ ਸੱਜਣ ਫਸ ਗਿਆ ਕਸੂਤਾ, ਉਹ ਧਰਮ ਯੁੱਧ ਮੋਰਚੇ ਤੇ ਸੰਤ ਭਿੰਡਰਾਂ ਵਾਲੇ ਜਾਂ ਸਿੱਖ ਸੰਘਰਸ਼ ਦਾ ਸਮੈਤੀ ਰਿਹਾ, ਤੇ ਬਾਅਦ 'ਚ ਇਲੈਕਸ਼ਨ ਸ਼੍ਰੋਮਣੀ ਕਮੇਟੀ ਦੇ ਵਿੱਚ ਉਹਨੂੰ ਕਹਿੰਦੇ ਬਈ ਇੱਥੇ ਜਾਣਾ, ਉੱਥੇ ਜਾਣਾ, ਇੱਦਾਂ ਕਰਦੇ ਕਰਾਉਂਦੇ ਉਹ ਇਲੈਕਸ਼ਨ ਜਿੱਤ ਗਿਆ। ਬਾਅਦ ਵਿੱਚ MLA ਵਾਲੀ ਜਦੋਂ ਚੋਣ ਆਈ ਤਾਂ ਉਹਦੇ ਇਲਾਕੇ ਦੇ ਵਿੱਚ ਉਹਨੂੰ ਨਾਲ ਫਿਰਨਾ ਪੈਣਾ ਸੀ ਉਹਨਾਂ ਸਿਆਸੀ ਲੀਡਰਾਂ ਦੇ, ਤੇ ਜਿਹੜੇ ਉਹਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਜਿਤਾਉਣ ਵਾਲੇ ਸੀ, ਬਾਦਲ ਦਲ ਵਾਲੇ, ਤੇ ਉਹ ਉਹਨੂੰ ਕਹਿੰਦੇ ਵੀ ਆਪਾਂ ਫਲਾਣੇ ਮੰਦਿਰ 'ਚ ਸਭਾ ਰੱਖੀ ਹੋਈ ਆ ਤੇ ਤੂੰ ਉੱਥੇ ਸਾਡੇ ਨਾਲ ਜਾਣਾ, ਉੱਥੇ ਹਿੰਦੂਆਂ ਨੂੰ ਕਹਿਣ ਜਾਣਾ। ਉਹ ਬੜਾ ਕਸੂਤਾ ਫਸਿਆ, ਤੇ ਉਹ ਬੜਾ ਅੱਜ ਤੱਕ ਕਈ ਵਾਰੀ ਗੱਲ ਕਹਿੰਦਾ ਹੁੰਦਾ ਵੀ ਮੈਨੂੰ ਐਡਾ ਵੱਡਾ ਧਰਮ ਸੰਕਟ ਖੜਾ ਕਰ ਦਿੱਤਾ ਗਿਆ ਕਿ ਮੈਂ ਤਾਂ ਸਾਰੀ ਉਮਰ ਬਾਬਾ ਜਰਨੈਲ ਸਿੰਘ ਦੇ ਸਿੱਖ ਸੰਘਰਸ਼ ਦੇ ਹੱਕ ਵਿੱਚ ਰਹਿਣ ਵਾਲਾ, ਤੇ ਮੈਨੂੰ ਉੱਥੇ ਮੰਦਿਰ 'ਚ ਲੈ ਕੇ ਜਾਣ ਦੀ ਗੱਲ ਚੱਲੀ ਤੇ ਮੈਂ ਹੈਰਾਨ ਇਸ ਗੱਲ ਤੋਂ ਸੀ, ਮੈਨੂੰ ਕਹਿ ਕੇ ਮਿਲ ਦਿੱਤਾ। ਮੈਂ ਆਖਿਆ ਜਦੋਂ ਤੁਸੀਂ ਪੱਗ ਨੀਲੀ ਬੰਨ੍ਹ ਲਈ ਤੇ ਉਸ ਬਾਦਲ ਦਲ ਦੀ ਜਿਹਨੂੰ ਪੰਜਾਬੀ ਪਾਰਟੀ ਬਣਨ ਦਾ ਚਾਅ ਚੜਿਆ ਹੋਇਆ, ਤੇ ਉਹਨਾਂ ਨੂੰ ਤਾਂ ਲੱਗਿਆ ਕਿ ਸਾਡਾ ਬੰਦਾ, ਤੇ ਲੱਗਦੇ ਵੀ ਹੋ ਤੁਸੀਂ ਜਦੋਂ ਅਸੀਂ ਦੱਸਦੇ ਹਾਂ ਬਾਹਰ ਕਿ ਤੁਸੀਂ ਬਾਦਲ ਦਲ ਨਾਲ ਹੋ, ਤਾਂ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਕਿ ਤੁਹਾਡੇ ਵਰਗਾ ਬੰਦਾ ਬਾਦਲ ਦਲ ਨਾਲ ਆ। ਤੋ ਬਾਦਲ ਦਲ ਨੇ ਜਦੋਂ ਇਹ ਮੁਕਟ ਪਾ ਕੇ ਰਮਾਇਣ ਦੇ ਪਾਠ, ਸ਼ਿਵ ਸੈਨਾ ਦੇ ਦਫ਼ਤਰਾਂ ਦੇ ਉਦਘਾਟਨ ਤੱਕ ਗੱਲ ਚਲੀ ਗਈ, ਤੇ ਜਿਹੜੇ ਬਾਬਾ ਜਰਨੈਲ ਸਿੰਘ ਦੇ ਸੰਗੀ ਸਾਥੀ ਸੀ ਉਹਨਾਂ ਨੇ ਜਦੋਂ ਜਗਰਾਤਿਆਂ 'ਚ ਹਾਜ਼ਰੀਆਂ ਭਰਨੀਆਂ ਸ਼ੁਰੂ ਕਰਤੀਆਂ, ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੋਈ ਕਿ ਜਿਹੜੇ ਬਾਬਾ ਜਰਨੈਲ ਸਿੰਘ ਦੇ ਸੱਜੇ ਖੱਬੇ ਖੜਨ ਬੈਠਣ ਵਾਲੇ ਚੋਟੀ ਦੇ ਜੁਝਾਰੂਆਂ 'ਚ ਫੈਡਰੇਸ਼ਨਿਸਟ ਸਮਝੇ ਜਾਂਦੇ ਸੀ, ਉਹ ਜਾਇਜ਼ ਠਹਿਰਾਉਣ ਲੱਗ ਪਏ ਬਈ ਸਾਨੂੰ ਮੰਦਿਰ 'ਚ ਜਾਣਾ ਹੀ ਪੈਣਾ ਸੀਗਾ ਜੀ, ਅਸੀਂ ਨਹੀਂ, ਸਾਡੇ ਜੀ ਉਹ ਗੁਰਦੁਆਰੇ ਆਉਂਦੇ ਨੇ ਤੇ ਸਾਨੂੰ ਭਾਈਚਾਰਕ ਸਾਂਝ ਰੱਖਣ ਦੇ ਲਈ ਕੋਈ ਐਡੀ ਗੱਲ ਨਹੀਂ ਹੈਗੀ ਜੀ, ਸਾਨੂੰ ਕਿਉਂ ਭੰਡਿਆ ਜਾ ਰਿਹਾ ਜਗਰਾਤੇ ਤੇ ਜੇ ਜਾਇਆ ਹੈ। ਹੁਣ ਹਿੰਦੂ ਦੇ ਸਾਹਮਣੇ ਕੋਈ ਸਮੱਸਿਆ ਨਹੀਂ ਹੈ, ਹਿੰਦੂ 36,000 ਚੀਜ਼ਾਂ ਨੂੰ ਮੱਥਾ ਟੇਕਦਾ, ਪੱਥਰ ਦੇ ਟੁਕੜੇ ਨੂੰ ਵੀ, ਪਿੱਪਲ ਨੂੰ ਵੀ, ਕਿਸੇ ਵੀ ਚੀਜ਼ ਨੂੰ ਮੱਥਾ ਟਿਕਵਾ ਲਓ। ਹਿੰਦੂ ਨੂੰ ਕੋਈ ਉਹਦੀ ਜਿਹੜੀ ਉਹਦਾ ਧਾਰਮਿਕ ਸਿਸਟਮ ਆ, ਬਾਣੀ ਇਸ ਤਰ੍ਹਾਂ ਦਾ ਹੋਇਆ, ਬਣਿਆ ਹੀ ਇਸ ਤਰ੍ਹਾਂ ਦਾ ਹੋਇਆ, ਉੱਥੇ ਤੇ ਉਹਨੂੰ ਮੁਸ਼ਕਲ ਨਹੀਂ ਆਉਂਦੀ ਕੋਈ। ਉਹਦੀ ਨੈਤਿਕਤਾ ਜਾਂ ਉਹਦੀ ਅਧਿਆਤਮਿਕਤਾ, ਉਹਦੀ ਜਿਹੜੀ ਬਣਤਰ ਆ ਨਾ, ਮਾਨਸਿਕ ਬਣਤਰ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ। ਪਰ ਸਿੱਖ ਲਈ ਬੜਾ ਪੰਗਾ। ਸਿੱਖ ਤਾਂ ਸਿਵਾਏ ਗੁਰੂ ਗ੍ਰੰਥ ਸਾਹਿਬ ਤੋਂ ਪੂਜਾ ਅਕਾਲ ਪੁਰਖ ਨੂੰ ਮੱਥਾ ਟੇਕਦੇ ਹਾਂ, ਅਸੀਂ ਪੂਜਾ ਅਕਾਲ ਪੁਰਖ ਦੀ ਕਰਦੇ, ਇਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਸਾਡੇ 'ਚ ਹੈ। ਹੁਣ ਸਿੱਖ ਕਿਸੇ ਹੋਰ ਚੀਜ਼ ਨੂੰ ਮੱਥਾ ਟੇਕਦਾ ਤਾਂ ਉਹ ਮਰ ਜਾਂਦਾ, ਉਹਦੀ ਜ਼ਮੀਰ ਮਰ ਜਾਂਦੀ ਆ ਉਸ ਮੌਕੇ। ਤੇ ਜਿਹੜਾ ਇਹਨੂੰ ਜੈਲ ਠਹਿਰਾਉਂਦਾ ਉਹ ਭੇਖ ਤਾਂ ਸਿੱਖ ਵਾਲਾ ਉਹਦਾ ਕਿਹਾ ਜਾ ਸਕਦਾ ਵੀ ਭੇਖ ਉਹਨੇ ਸਿੱਖ ਵਾਲਾ ਭਰਿਆ, ਪਰ ਉਹਦੀ ਸਿੱਖੀ, ਉਹ ਸਿੱਖ ਕਿਹੋ ਜਿਹਾ ਸਿੱਖ ਹੈ। ਸੋ ਜਿਹੜੇ ਭਾਈਚਾਰਕ ਸਾਂਝ ਦੇ ਕਹਾੜੇ ਦੇ ਨਾਲ, ਇਸ ਨਾਗਵਲ ਦੇ ਨਾਲ ਕਾਬੂ ਕਰਕੇ ਉਹਨਾਂ ਤੋਂ ਉਹਨਾਂ ਦਾ ਧਰਮ ਖੋਇਆ ਜਾ ਰਿਹਾ, ਉਹਦੀ ਜ਼ਮੀਰ ਮਾਰੀ ਜਾ ਰਹੀ ਹੈ।
ਮੈਂ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਹੁਣ ਤੱਕ ਬਾਦਲ ਦਲ ਦੇ ਵਿੱਚ, ਕਾਂਗਰਸ ਵਿੱਚ ਜਾਂ ਕਿਸੇ ਧਾਰਮਿਕ ਤੌਰ ਤੇ ਜਾਂ ਕਿਸੇ ਹੋਰ ਤਰੀਕੇ ਨਾਲ ਇਸ ਭਾਈਚਾਰਕ ਸਾਂਝ ਦੇ ਅਸਰ ਅਧੀਨ, ਇਸ ਜ਼ਹਿਰੀਲੀ ਗੰਢ ਦੇ, ਇਸ ਨਾਗ ਦੇ ਵਲ ਦੇ ਅਧੀਨ ਫਸ ਕੇ ਸਿੱਖੀ ਦੇ ਉਲਟ ਕੰਮ ਕੀਤੇ ਆ, ਮੈਂ ਤਾਂ ਉਹਨਾਂ ਨੂੰ ਵੀ ਅੱਜ ਵੀ ਅਪੀਲ ਹੀ ਕਰ ਸਕਦਾ, ਬੇਨਤੀ ਕਰ ਸਕਦਾ। ਵੈਸੇ ਅੱਜ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਬੜੀਆਂ ਕੰਮ ਦੀਆਂ ਗੱਲਾਂ ਕਰਦੇ ਆ ਕਦੇ ਕਦੇ, ਚਾਹੀਦਾ ਉਹਨਾਂ ਨੂੰ ਵੀ ਉਹ ਕਹਿਣ ਕਿ ਭਾਈ ਸਿੱਖ ਉਹ ਆ ਜਿਹੜਾ ਆਪਦੀ ਮਰਿਆਦਾ ਤੇ ਪਹਿਰਾ ਦਿੰਦਾ। ਤੇ ਭਾਈਚਾਰਕ ਸਾਂਝ ਦੇ ਅਰਥ ਇਹ ਨਹੀਂ ਹੈਗੇ ਕਿ ਆਪਦੇ ਧਰਮ ਨੂੰ ਤਿਆਗੀ ਜਾਓ ਤੇ ਉਹ ਸਾਰੇ ਕੰਮ ਕਰਦੇ ਰਹੋ ਜਿਹੜੇ ਗੁਰੂ ਪਾਤਸ਼ਾਹ ਨੇ ਮਨਾ ਕੀਤਾ। ਤੇ ਹਿੰਦੂ ਭਾਈਚਾਰੇ ਨੂੰ ਇਹ ਇੰਨੀ ਖੁੱਲ੍ਹ ਨਾ ਦਿਓ ਕਿ ਉਹ ਤੁਹਾਡੇ ਧਰਮ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਕਰੇ। ਇਹ ਜਿਨ੍ਹਾਂ ਨੇ ਹੁਣ ਤੱਕ ਗਲਤ ਕੰਮ ਕੀਤੇ ਆ, ਜਿਹੜੇ ਸਿੱਖੀ ਦੇ ਨਜ਼ਰੀਏ ਤੋਂ ਗਲਤ ਨੇ, ਅੱਗੇ ਤੋਂ ਨਾ ਕਰੋ ਤੇ ਆਪੋ ਆਪਣੇ ਢੰਗ ਤਰੀਕੇ ਨਾਲ ਗੁਰੂ ਪਾਤਸ਼ਾਹ ਤੋਂ ਮਾਫੀ ਮੰਗ ਲਓ। ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਚਾਹੀਦਾ। ਤੇ ਜੇ ਉਹ ਇਸ ਤਰ੍ਹਾਂ ਕਰਨ, ਉਹਨਾਂ ਦੀ ਵੀ ਤਾਕਤ ਵਧੂਗੀ। ਆ ਪਿੱਛੇ ਜੇ ਬਲਰਾਮ ਜਾਖੜ ਦਾ ਮੁੰਡਾ, ਬਲਰਾਮ ਜਾਖੜ ਬਾਰੇ ਸਾਰਿਆਂ ਨੂੰ ਹੀ ਪਤਾ ਵੀ ਉਹ ਸਿੱਖੀ ਅਤੇ ਸਿੱਖਾਂ ਬਾਰੇ ਕਿਹੋ ਜਿਹੇ ਖਿਆਲ ਰੱਖਦਾ ਸੀ। ਉਹ ਕਹਿੰਦਾ ਸੀ 10 ਲੱਖ ਵੀ ਸਿੱਖ ਮਾਰਨਾ ਪੈ ਜੇ ਤਾਂ ਵੀ ਕੋਈ ਵੱਡੀ ਗੱਲ ਨਹੀਂ, ਅਸੀਂ ਚੱਕ ਦਿਆਂਗੇ, ਫੱਟੇ ਖਾਲਸਾਂ ਦੀ ਕਿਹੜੀ ਗੱਲ ਹੈ, ਇੱਦਾਂ ਦੇ ਉਹਦੇ ਵਿਚਾਰ ਹੁੰਦੇ। ਮਾੜੀ ਸੋਚ ਸੀ ਸਿੱਖੀ ਬਾਰੇ, ਸਿੱਖਾਂ ਬਾਰੇ। ਉਹਦਾ ਮੁੰਡਾ ਸੁਨੀਲ ਜਾਖੜ ਇੱਕ ਅਸਫਲ ਤੇ ਅਯੋਗ ਸਿਆਸੀ ਲੀਡਰ ਦੇ ਤੌਰ ਦੇ ਉੱਤੇ, ਪਰ ਫਿਰ ਵੀ ਉਹ ਥੋਪਿਆ ਹੋਇਆ ਕਿਉਂਕਿ ਉਹਦੇ ਪਿਓ ਦੀ ਕਮਾਈ ਆ, ਦਿੱਲੀ ਵਾਲਿਆਂ ਨੂੰ, ਨਾਗਪੁਰ ਵਾਲਿਆਂ ਨੂੰ ਉਹ ਪ੍ਰਵਾਨ ਆ। ਤਾਂ ਉਹਨੇ ਪਿਛਲੇ ਦਿਨੀ ਜਥੇਦਾਰ ਹਰਪ੍ਰੀਤ ਸਿੰਘ ਦੇ ਇੱਕ ਬਿਆਨ ਦੇ ਬਾਰੇ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਵੀ ਉਹ ਐ ਨਾ ਕਰੇ, ਉਹ ਨਾ ਕਰੇ। ਨਸੀਹਤ ਅਖਬਾਰਾਂ ਅਤੇ ਚੈਨਲਾਂ ਵਾਲੇ ਲਿਖ ਰਹੇ ਆ ਵੀ ਉਹਨੇ ਨਸੀਹਤ ਦਿੱਤੀ। ਦੇਖੋ ਸਾਡਾ ਮਿਆਰ ਕਿੰਨਾ ਡਿੱਗ ਪਿਆ ਕਿ ਬਲਰਾਮ ਜਾਖੜ ਦਾ ਮੁੰਡਾ ਜਿਹੜਾ ਗੈਰ ਸਿੱਖ ਹੈ, ਸੁਨੀਲ ਜਾਖੜ, ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਸੀਹਤਾਂ ਦਿੰਦਾ ਫਿਰਦਾ। ਐਡੀ ਜ਼ੁਰਤ ਉਹਦੀ ਪੈ ਕਿਵੇਂ ਗਈ, ਐਡੀ ਹਿੰਮਤ ਉਹਦੀ ਪੈ ਕਿਵੇਂ ਗਈ? ਇਹ ਸਾਡੇ ਆ ਜਿਹੜੇ ਭਾਈਚਾਰਕ ਸਾਂਝ ਦਾ ਸੱਪ ਚੱਕੀ ਫਿਰਦੇ ਆ ਨੇ, ਇਹਨਾਂ ਨੇ ਪਾਈ। ਨਹੀਂ ਉਹਨੂੰ ਪਤਾ ਹੋਣਾ ਸੀ, ਉਹਨੂੰ ਕੀ, ਕਿਸੇ ਵੀ ਗੈਰ ਸਿੱਖ ਨੂੰ ਇਹ ਪਤਾ ਹੋਣਾ ਸੀ ਵੀ ਸਿੱਖ ਆਪਦੇ ਧਰਮ ਦੇ ਮਾਮਲਿਆਂ 'ਚ ਕਿਸੇ ਹੋਰ ਦੀ ਦਖਲਅੰਦਾਜ਼ੀ ਨਹੀਂ ਕਰਦੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੁਕਮਨਾਮਾ ਸਾਡਾ ਜਾਂ ਕੋਈ ਹੋਰ ਚੀਜ਼ ਹੈ, ਇਹਦੇ ਬਾਰੇ ਇਹਨਾਂ ਦੇ ਮਾਮਲਿਆਂ 'ਚ ਸਾਨੂੰ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਪਰ ਡੁੱਬੀ ਤਾਂ ਜੇ ਸਾਹ ਨਹੀਂ ਆਇਆ। ਆ ਜਿਹੜੇ ਬਾਦਲ ਕੇ ਤੇ ਕਾਂਗਰਸੀ ਸਿੱਖ ਨੇ, ਇੱਕ ਇਹੋ ਜਿਹਾ ਨਾਮਰਾਦ ਫਨੋਮਨਾ ਇਹ ਪੈਦਾ ਹੋਇਆ। ਇਹਨਾਂ ਦੇ ਭਾਈਚਾਰਕ ਸਾਂਝ ਦੇ ਡਰਾਮੇ ਨੇ, ਜਿਹੜਾ ਪੰਥ ਸੀਗਾ, ਪੰਥਕ ਚੀਜ਼, ਪੰਥਕ ਹਸਤੀ, ਪੰਥਕ ਏਜੰਡਾ, ਉਹ ਸਾਰੇ ਕਾਸੇ ਦਾ ਭੋਗ ਪਾਉਣਾ ਸ਼ੁਰੂ ਕੀਤਾ। ਹੁਣ ਇੱਕ ਪਾਸੇ ਤਾਂ ਪੰਜਾਬ ਤੋਂ ਬਾਹਰ ਦੂਜੇ ਮੁਲਕਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਸਿੱਖਾਂ ਦਾ ਇਤਿਹਾਸ ਤੇ ਪੰਜਾਬ ਦੀ ਬੋਲੀ, ਪੰਜਾਬੀ ਬੋਲੀ ਬਾਰੇ ਥਾਂ ਥਾਂ ਦੇ ਉੱਤੇ ਇਹਨੂੰ ਸ਼ਰਨ ਮਿਲ ਰਹੀ ਹੈ। ਕੈਨੇਡਾ, ਅਮਰੀਕਾ ਤੇ ਹੋਰਨਾਂ ਥਾਵਾਂ ਦੇ ਉੱਤੇ ਬੜਾ ਵਧੀਆ ਤਰੀਕੇ ਨਾਲ ਸਿੱਖਾਂ ਦੇ ਇਤਿਹਾਸ ਅਤੇ ਪੰਜਾਬੀ ਬੋਲੀ ਦੇ ਹੱਕ 'ਚ ਫੈਸਲੇ ਹੋ ਰਹੇ। ਪਰ ਪੰਜਾਬ ਦੀ ਧਰਤੀ ਉੱਤੋਂ ਡਰਾਮੇਬਾਜ਼ੀ ਦੇ ਨਾਲ ਕਿਹਾ ਤਾਂ ਇਹ ਜਾਂਦਾ ਕਿ ਅਸੀਂ ਤਾਂ ਜੀ ਬੜਾ ਫਿਕਰ ਕਰਦੇ ਹਾਂ ਸਿੱਖੀ ਦਾ, ਅਸੀਂ ਤਾਂ ਬੜਾ ਫਿਕਰ ਕਰਦੇ ਹਾਂ ਪੰਜਾਬੀ ਬੋਲੀ ਦਾ, ਬੜੇ ਫੈਸਲੇ, ਬੜੀਆਂ ਵਧੀਆ ਵਧੀਆ ਸਟੇਟਮੈਂਟਾਂ ਲੀਡਰਾਂ ਦੀਆਂ ਆਉਂਦੀਆਂ ਨੇ। ਪਰ ਮੁੱਖ ਏਜੰਡਾ ਇਹ ਹੈਗਾ ਕਿ ਭਾਈਚਾਰਕ ਸਾਂਝ ਦੇ ਰਾਹੀਂ ਸਿੱਖੀ ਦਾ ਬਾਹਮਣੀਕਰਨ ਕਰਨਾ। ਪਰ ਇਹ ਜਿਹੜੀ ਗੱਲ ਆ, ਕਹਿਣੀ ਬੜੀ ਸੌਖੀ ਆ ਵੀ ਅਸੀਂ ਬਾਹਮਣੀਕਰਨ ਕਰਨਾ, ਅਸੀਂ ਲੜਾਂਗੇ, ਅਸੀਂ ਇਹ ਜੰਗ ਜਿੱਤਾਂਗੇ ਜੀ। ਸਾਡੇ ਪੁਰਖੇ ਕਦੇ ਇਹੋ ਜਿਹੀ ਜੰਗ ਨਾ ਹਾਰੇ ਆ, ਨਾ ਸਿੱਖਾਂ ਨੂੰ ਹਾਰਨਾ ਆਉਂਦਾ। ਅਸੀਂ ਜੇਤੂ ਹਾਂ, ਸਦਾ ਜੇਤੂ ਰਹਾਂਗੇ। ਨਾ ਅਸੀਂ ਭਾਈਚਾਰਕ ਸਾਂਝ ਦਾ ਇਹ ਸੱਪ ਆ ਜਿਹੜਾ, ਨਾ ਅਸੀਂ ਇਹ ਗਲ 'ਚ ਪੈਣ ਦੇਣਾ, ਨਾ ਅਸੀਂ ਹਿੰਦੂਆਂ ਦੇ ਇਸ ਹਮਲੇ ਦੀ ਕੋਈ ਪਰਵਾਹ ਕਰਦੇ ਹਾਂ। ਬੜੇ ਹਮਲੇ ਸਾਡੇ ਉੱਤੇ ਪਿਛਲੇ ਸਦੀਆਂ 'ਚ ਹੋਏ ਨੇ। ਹਾਂ, ਜਿੰਨਾ ਟਾਈਮ ਸਾਨੂੰ ਬਿਮਾਰੀ ਦਾ ਪਤਾ ਨਾ ਹੋਵੇ ਉਹਨਾਂ ਟਾਈਮ ਗੱਲ ਹੋਰ ਹੁੰਦੀ ਆ। RSS ਵਾਲਿਆਂ ਨੇ ਵੀ ਬੜਾ, ਪਰ ਹੁਣ ਅਸੀਂ ਜਦੋਂ ਤਾਂ
नहीं सी पता पर हुण जदों सारिਆਂ ਨੂੰ पता है भी RSS बड़ी खतरनाक है, हुण तां जिहनूं गाल कड्ढणी हुंदी आ सिक्खां ने ਉਹਨੂੰ ਕਹਿੰਦੇ आ भी RSS ਦਾ ਏਜੰट है। ਇੰਨੇ 'ਚ सारा कुछ आ ਜਾਂਦਾ। ਉਹ RSS ਜਿਹੜੀ ਹਿੰਦੂ ਸਮਾਜ ਦੇ ਲਈ ਸਭ ਤੋਂ ਵੱਡੀ ਤੋਪ ਆ, ਸਾਡੇ ਵਿੱਚ ਉਹਦੇ ਨਾਲ ਸੰਬੰਧ ਰੱਖਣ ਵਾਲਾ ਬੰਦਾ ਸਭ ਤੋਂ ਨੀਚ ਘਟੀਆ ਤੇ ਗਦਾਰਾਂ ਦੀ ਸਭ ਤੋਂ ਹੇਠਲੀ ਨਸਲ ਵਿੱਚੋਂ ਬੰਦਾ ਮੰਨਿਆ ਜੀ। ਇਹ ਆ ਖਾਲਸੇ ਦੀ ਤਾਕਤ, ਇਹ ਆ ਸਿੱਖੀ ਦੀ ਤਾਕਤ ਕਿ ਜਿਹੜਾ ਹਿੰਦੂ ਮਤ ਦੇ RSS ਦੇ ਨਾਲ ਮੇਲ ਮਿਲਾਪ ਰੱਖ ਕੇ ਸਿੱਖੀ ਦੇ ਖਿਲਾਫ ਭੁਗਤਣ ਦੀ ਕੋਈ ਸੋਚ ਰੱਖੇ, ਉਹਨੂੰ ਸਭ ਤੋਂ ਹੇਠਲੇ ਦਰਜੇ ਦੀ ਗਾਲ ਨੂੰ RSS ਦਾ ਏਜੰਟ ਕਹਿ ਕੇ ਉਹਨੂੰ ਕਹਿੰਦੇ। ਤੇ ਇਹਨਾਂ ਦਿਨਾਂ ਦੇ ਵਿੱਚ ਇਹ ਜਿਹੜਾ ਭਾਈਚਾਰਕ ਸਾਂਝ ਵਾਲਾ ਸੱਪ ਆ, ਉਹਦੇ ਕੁਝ ਪੱਖ ਨੰਗੇ ਹੋ ਰਹੇ। ਵੈਸੇ ਤਾਂ ਹਿੰਦੂ ਸਿੱਖ ਏਕਤਾ ਦਾ ਜਲੂਸ ਜਿਹੜਾ ਸੀਗਾ ਸਭ ਤੋਂ ਵਧੀਆ 1984 ਚ ਨਿਕਲਿਆ। ਜਿਹੜੇ ਕਾਮਰੇਡ ਸੀ ਇਹ ਵੀ ਉਦੋਂ ਨੰਗੇ ਹੋਏ ਸੀਗੇ ਤੇ ਹਿੰਦੂ ਭਾਈਚਾਰਕ ਸਾਂਝ ਵਾਲੇ ਵੀ ਨੰਗੇ ਹੋਏ। ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ 1984 ਦਾ, ਉਦੋਂ ਬਾਅਦ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦਾ ਜਿਹੜਾ ਹੈਗਾ, ਉੱਥੇ ਉਹਦਾ ਪ੍ਰਧਾਨ ਹੁੰਦਾ ਸੀ ਬਾਬਾ ਭਗਤ ਸਿੰਘ ਬਿਲਗਾ। ਉਹਨੂੰ ਕੈਨੇਡਾ ਦੇ ਕਮਿਊਨਿਸਟ ਆਗੂ ਹਰਦਿਆਲ ਬੈਂਸ ਨੇ ਕਿਹਾ ਵੀ ਬਾਬਾ ਜੀ ਜੇ ਤੁਸੀਂ 100 ਕਾਮਰੇਡ ਕਮਿਊਨਿਸਟ ਵੀ ਨਾ 100 ਕਾਮਰੇਡ ਵੱਡੇ ਲਾਲ ਝੰਡੇ ਚੱਕ ਕੇ ਭਾਰਤੀ ਫੌਜ ਦੇ ਮੂਹਰੇ ਖੜ ਜਾਂਦੇ 1984 ਚ ਤਾਂ ਗੱਲ ਬਣ ਜਾਣੀ। ਫੌਜ ਦੀ ਦਰਬਾਰ ਸਾਹਿਬ ਤੇ ਸ਼ਾਇਦ ਹਮਲਾ ਕਰਨ ਦੀ ਜ਼ਰੂਰਤ ਨਾ ਪੈਂਦੀ ਲਾਲ ਝੰਡਿਆਂ ਕਰਕੇ। ਤੇ ਬਾਬਾ ਭਗਤ ਸਿੰਘ ਬਿਲਗਾ ਜਿਹੜਾ ਉਹ ਕਹਿੰਦਾ ਵੀ ਫੌਜ ਨੇ ਸਾਡੇ ਕਹਿਣ ਤੇ ਵੀ ਰੁਕਣਾ ਨਹੀਂ ਸੀਗਾ। ਤੇ ਬੈਂਸ ਨੇ ਉਹਨੂੰ ਕਿਹਾ ਵੀ ਫਿਰ ਤੁਸੀਂ ਪੰਜਾਬ ਅਤੇ ਆਲਮੀ ਕਮਿਊਨਿਸਟ ਲਹਿਰ ਦੇ ਮਹਾਨ ਸ਼ਹੀਦ ਹੁੰਦੇ ਕਿ ਬੇਸ਼ੱਕ ਇਹ ਧਰਮ ਨੂੰ ਨਹੀਂ ਮੰਨਦੇ, ਪਰ ਇੱਕ ਧਰਮ ਸਥਾਨ ਦੇ ਉੱਤੇ ਜਦੋਂ ਹਮਲਾ ਹੋਇਆ ਤਾਂ ਇਹਨਾਂ ਨੇ ਸਰਕਾਰੀ ਜ਼ਬਰ ਦਾ ਵਿਰੋਧ ਕੀਤਾ। ਜਦੋਂ ਮੈਂ ਇਹ ਗੱਲ ਪੜ੍ਹ ਰਿਹਾ ਸੀ ਤਾਂ ਮੈਨੂੰ ਨਾਲ ਦੀ ਨਾਲੇ ਚੇਤਾ ਆ ਗਿਆ ਵੀ ਆ ਹਿੰਦੂ ਸਿੱਖ ਏਕਤਾ ਵਾਲੇ ਭਾਈਚਾਰਕ ਸਾਂਝ ਵਾਲੇ ਜਿਹੜੇ ਪੰਜਾਬ ਦੇ ਵਿੱਚ ਝੰਡੇ ਚੱਕ ਕੇ ਫਿਰਦੇ ਆ, ਇਹ ਜਿਹੜੀ ਸੈਕੂਲਰਿਟੀ ਦਿਖਾਉਂਦੇ ਫਿਰਦੇ ਆ, ਇਹਨਾਂ ਨੂੰ ਉਦੋਂ ਕਾਹਤੋਂ ਨਹੀਂ ਆਇਆ ਵੀ ਅਸੀਂ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਉੱਤੇ ਬੇਸ਼ੱਕ ਅੰਦਰ ਹਾਲਾਤ ਜਿੰਨੇ ਮਰਜ਼ੀ ਮਾੜੇ ਆ ਪਰ ਅਸੀਂ ਇੱਥੇ ਟੈਂਕਾਂ ਤੋਪਾਂ ਬੰਬਾਂ ਨਾਲ ਹਮਲੇ ਦੇ ਖਿਲਾਫ ਆ। ਇਹਨਾਂ ਦੇ ਹੱਥਾਂ 'ਚ ਆ ਪੀਲੇ ਕਾਲੇ ਝੰਡੇ ਜਿਹੜੇ ਵੀ ਇਹਨਾਂ ਦੇ ਹੈਗੇ ਆ ਭਗਵੇਂ ਉਹ ਹੁੰਦੇ, ਫੋਟੋਸ਼ਾਪ ਦੀ ਦੁਨੀਆ ਦੇ ਵਿੱਚ ਚਾਹੇ ਸਿੰਬੋਲਿਕ ਗ੍ਰਿਫਤਾਰੀ ਹੋਈ ਦੇ ਦਿੰਦੇ, ਕਹਿਣ ਜੋਗੇ ਹੁੰਦੇ ਦੁਨੀਆ ਨੂੰ ਕਿ ਅਸੀਂ ਬੜਾ ਡਟ ਕੇ ਵਿਰੋਧ ਕੀਤਾ। ਜਦੋਂ ਉਸ ਕੌਮ ਦੇ ਧਰਮ ਸਥਾਨ ਤੇ ਹਮਲਾ ਹੋਇਆ, ਜਿਸ ਕੌਮ ਦੇ ਰਹਿਬਰ 9ਵੇਂ ਪਾਤਸ਼ਾਹ ਨੇ ਤਿਲਕ ਜਨੇਊ ਦੀ ਰਾਖੀ ਲਈ ਸ਼ਹਾਦਤ ਦਿੱਤੀ, ਉਲਟਾ ਇਹ ਭੰਗੜੇ ਪਾਉਂਦੇ ਫਿਰਨ, ਲੱਡੂ ਵੰਡਦੇ ਫਿਰਨ, ਖੁਸ਼ੀਆਂ ਮਨਾਉਂਦੇ ਫਿਰਨ। ਇਸ ਤਰੀਕੇ ਨਾਲ ਇਹਨਾਂ ਦਾ ਸਾਰਾ ਹੀ ਪਾਜ ਖੁੱਲ ਗਿਆ ਕਿ ਅਸਲ ਵਿੱਚ ਇਹ ਹਰ ਸਿੱਖ ਅਤੇ ਸਿੱਖੀ ਦੇ ਦੁਸ਼ਮਣ ਨੇ। ਇਹਨਾਂ ਦਾ ਇੱਕੋ ਇੱਕ ਏਜੰਡਾ ਇਹ ਆ ਕਿ ਭਾਈਚਾਰਕ ਸਾਂਝ ਦੇ ਨਾਂ ਹੇਠ ਸਿੱਖੀ ਦਾ ਤੇ ਸਿੱਖਾਂ ਦਾ ਘਾਣ ਕਰਨਾ ਤੇ ਕਰਾਉਣਾ। ਸੋ ਆਪਾਂ ਇਸ ਚਰਚਾ ਨੂੰ ਅੱਗੇ ਵੀ ਜਾਰੀ ਰੱਖਾਂਗੇ। ਮੈਂ ਇੱਕ ਅੱਧੇ ਦਿਨ ਦੇ ਵਿੱਚ ਹੀ ਅਗਲੇ ਪ੍ਰੋਗਰਾਮ ਦੇ ਵਿੱਚ ਹੀ ਕੋਸ਼ਿਸ਼ ਕਰੂੰਗਾ ਕਿ ਪਿਛਲੇ ਸਾਰੇ ਇਤਿਹਾਸ ਦੇ ਵਿੱਚੋਂ ਉਹ ਵੇਰਵੇ ਤੁਹਾਡੇ ਨਜ਼ਰ ਕਰ ਸਕਾਂ ਜਿਹੜੇ ਇਸ ਗੱਲ ਦਾ ਸਬੂਤ ਨੇ, ਤੱਥ ਅਤੇ ਗਵਾਹੀਆਂ ਤੁਹਾਡੇ ਸਾਹਮਣੇ ਲਿਆ ਸਕਾਂ, ਜਿਨ੍ਹਾਂ ਤੋਂ ਤੁਸੀਂ ਇਹ ਸਾਰੇ ਜਾਣੇ ਨਤੀਜੇ ਤੇ ਪਹੁੰਚ ਸਕੋ ਕਿ ਇਹ ਭਾਈਚਾਰਕ ਸਾਂਝ ਕੋਈ ਨਹੀਂ ਹੈ। ਇਹ ਅਸਲ ਵਿੱਚ ਆਪਣੇ ਗਲ 'ਚ ਨਾਗਵਲ ਪਾਇਆ ਹੋਇਆ ਵਾ। ਜਦੋਂ ਆਪਾਂ ਇਹਦਾ ਹਿੰਦੂ ਖਤਰੇ ਤੋਂ ਜਦੋਂ ਆਪਾਂ ਅਲਰਟ ਹੁੰਦੇ ਆ ਤਾਂ ਜਦ ਹੀ ਉਹ ਕਹਿ ਦਿੰਦੇ ਆ, ਰੌਲਾ ਪਾ ਦਿੰਦੇ ਨੇ ਬਈ ਇਹ ਤਾਂ ਜੀ ਹਿੰਦੂ ਸਿੱਖ ਏਕਤਾ ਦਾ ਦੁਸ਼ਮਣ ਆ, ਇਹ ਬੜਾ ਖਤਰਨਾਕ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਆਉਣ ਵਾਲੇ ਪ੍ਰੋਗਰਾਮ 'ਚ ਆਪਾਂ ਕਰਾਂਗੇ। ਅੱਜ ਇੱਥੇ ਸਮਾਪਤੀ ਕਰਦੇ ਹਾਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨਹੀਂ ਮੈਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਫਤਿਹ ਅੱਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।